ਇਹਨੇ ਕਿਸਾਨਾਂ ਨੂੰ ਗੁੰਡੇ ਕਿਹਾ। ਇਹ ਗੁੰਡੇ ਆਪ ਆ। ਇਸ ਜਵਾਬ ਦੇਵਾਂਗੇ ਪਿੰਡਾਂ ਜਾ ਕੇ ਮੋੜੂ ਹੋਣ ਲੱਗੇ। ਪਿੰਡਾਂ ਸਾਡੇ ਆਵੇ ਇੱਕ ਵਾਰੀ ਇੱਥੋਂ ਭੱਜ ਗਿਆ ਨਾ, ਉਧਰੋਂ ਭੱਜ ਗਿਆ, ਮੈਂ ਉੱਧਰੋਂ ਭੱਜ ਗਿਆ, ਤਾਂ ਪਿੰਡਾਂ ਜਾ ਕੇ ਵੜ ਕੇ ਦਿਖਾ ਲੈਣ ਪਿਆਵਾਂਗੇ ਇਹਨੂੰ। ਅਸੀਂ ਕਹਿੰਦੇ ਕਿ ਜੇ ਤੂੰ ਸਾਡਾ ਮਜ਼ਦੂਰਾਂ ਦਾ ਆ, ਜੇ ਤੂੰ ਸਾਡਾ ਦਲਿਤਾਂ ਦਾ ਆ, ਜੇ ਤੂੰ ਫਿਰ ਗੱਡੀ ਚੋਂ ਨਿਕਲ ਕੇ ਬਾਹਰ ਕਿਉਂ ਨਹੀਂ ਆਇਆ ਮਜ਼ਦੂਰਾਂ ਦੀ ਗੱਲ ਸੁਣਨ ਵਾਸਤੇ, ਮਜ਼ਦੂਰਾਂ ਨਾਲ ਗੱਲ ਕਰਨ ਵਾਸਤੇ, ਕਿਤੇ ਪਲੇਟਫਾਰਮ ਤੇ ਖੜਾ ਕਿਉਂ ਨਹੀਂ ਹੋਇਆ? ਕਿ ਅੱਜ ਤੁਸੀਂ ਕਿਸ ਮੂੰਹ ਨਾਲ ਕਿਸਾਨਾਂ ਮਜ਼ਦੂਰਾਂ ਦੇ ਵਿਹੜਿਆਂ 'ਚ ਜਾਂਦੇ ਹੋ? ਤੁਸੀਂ ਜਦੋਂ ਤੁਸੀਂ ਸਾਨੂੰ ਦਿੱਲੀ ਦੇ ਵਿੱਚ ਵੜਨ ਨਹੀਂ ਦਿੰਦੇ, ਸਾਨੂੰ ਹਰਿਆਣਾ ਨਹੀਂ ਟੱਪਣ ਦਿੰਦੇ। ਹੁਣ ਦੁਬਾਰਾ ਐਮਪੀ ਨਹੀਂ ਬਣਨਾ ਨੇ, ਕਿਉਂਕਿ ਇਹ ਲਹਿਰਾਂ ਹੁੰਦੀਆਂ ਕਿ ਉੱਡਦੀਆਂ ਦੀਆਂ। 4.5 ਲੱਖ ਵੋਟ ਅੱਗੇ ਪਈ ਇਹਨੂੰ ਜਦੋਂ ਆਮ ਪਾਰਟੀ ਸੀਗਾ। ਹੁਣ ਇਹਨੇ ਪੁੱਛਿਆ ਕਿ ਇਹਨੂੰ ਭੱਜ ਕੇ ਦਲ ਬਦਲ ਲਿਆ। ਅਸਲ ਮਾੜਾ ਬੰਦਾ ਤਾਂ ਇਹ ਆ, ਕਾਂਗਰਸ ਤੋਂ ਝਾੜੂ, ਝਾੜੂ ਤੋਂ ਬੀਜੇਪੀ। ਜੋ ਬੀਜੇਪੀ ਨੇ ਕਿਸਾਨਾਂ ਨਾਲ ਕੀਤਾ ਉਹ ਤੁਹਾਨੂੰ ਸਾਰਾ ਪਤਾ। ਜੋ ਦਿੱਲੀ 'ਚ 13 ਮਹੀਨੇ ਕਿਸਾਨ ਰਹੇ, ਜਿਹੜੇ ਬੀਜੇਪੀ ਸਰਕਾਰ ਆ ਇਹ ਸੰਵਿਧਾਨ ਨੂੰ ਚੇਂਜ ਕਰਨਾ ਚਾਹੁੰਦੀ ਆ। ਇਹ ਹੱਕਦਾਰ ਹੈਗੇ ਹਾਰ ਪਾਉਣ ਦੇ? ਹੱਕਦਾਰ ਅਸੀਂ ਲੋਕ ਆ। ਅਸੀਂ ਹਾਰ ਫੜ ਕੇ ਰੁਕਿਆ ਵੀ ਨਾ ਬਾਹਰ ਹੈਗਾ। ਸਾਡੇ ਸਵਾਲਾਂ ਜਵਾਬ ਦੇ, ਜਵਾਬ ਵੀ ਦਿੰਦਾ ਉਹ ਆਪ ਦਿੰਦਾ, ਰਿੰਕੂ ਜਵਾਬ ਆਪ ਦਿੰਦਾ, ਉਹਦੇ ਖੜਦਾ, ਅਸੀਂ ਸਵਾਲ ਕਰਦੇ ਜਵਾਬ ਦਿੰਦਾ। ਇੰਨੀ ਗੱਲ ਸੀ, ਕਿੱਡੀ ਗੱਲ ਵੱਡੀ ਸੀ। ਟ੍ਰਾਂਸਫਰਾਂ ਜਾਂ ਜੀ ਆ ਉਹ ਵਿਚਾਰੇ ਉਧਰ ਮਿੰਨਤਾਂ ਕਰਦੇ ਫਿਰਦੇ, ਉਹ ਜਿੱਥੇ ਜਾਂਦੇ ਹੁਣ ਕਹਿੰਦੇ ਜੀ ਮੇਰੀ ਤਾਂ ਕੋਈ ਗੱਲ ਹੀ ਨਹੀਂ ਸੁਣਦਾ। ਕਹਿੰਦੇ ਮੈਂ ਗਰੀਬ ਆ, ਇਸ ਕਰਕੇ ਮੇਰੇ ਤੇ ਜ਼ਿਆਦਾ ਜ਼ੋਰ ਚਲਾਉਂਦੇ। ਬਹੁਤ ਜ਼ਿਆਦਾ ਗਰੀਬ ਆ ਉਹ ਤਾਂ। ਮੈਂ ਕਹਿੰਦਾ ਵੀ ਹੁਣ ਮੈਂ ਕਹਿ ਨਹੀਂ ਸਕਦਾ ਕੁਝ ਵੀ ਇਹਨਾਂ ਬਾਰੇ, ਵੀ ਬਹੁਤ ਜ਼ਿਆਦਾ ਗਰੀਬ ਆ, ਵੀ ਇਦਾਂ ਦੇ ਸਾਰੇ ਅਸੀਂ ਵੀ ਇਦਾਂ ਦੇ ਗਰੀਬ ਹੋ ਜਾਈਏ। ਉਹਨਾਂ ਨੇ ਤੁਹਾਡੇ ਏਰੀਏ 'ਚ ਕੋਈ ਇੰਡਸਟਰੀ ਜਾਂ ਕੁਝ ਇਦਾਂ ਦਾ ਪ੍ਰਬੰਧ ਕੀਤਾ ਹੈ? ਕੋਈ ਪੈਸੇ ਤੁਹਾਨੂੰ ਗ੍ਰਾਂਟ ਦੇ ਰੂਪ 'ਚ ਦਿੱਤੇ ਹੁਣ ਸੁਸ਼ੀਲ ਰਿੰਕੂ ਹੋਣਾ ਨੇ? ਨਹੀਂ, ਕੋਈ ਨਹੀਂ ਹੈ। ਪੈਸਾ ਤਾਂ ਕੀ ਦੇਣਾ। 144 ਦੇ ਕਰੀਬ 142 ਦੇ ਕਰੀਬ ਪਿੰਡ ਆ ਜਿਨ੍ਹਾਂ ਨੂੰ ਇੱਥੇ ਸਾਡੇ ਇੱਕ ਹਸਪੀਟਲ ਆ ਮਹਿਤਪੁਰ ਦਾ, ਜਿਹੜਾ ਲੱਗਦਾ ਜਿਹੜਾ 142 ਪਿੰਡਾਂ ਨੂੰ ਇੱਕੋ ਹਸਪੀਟਲ ਆ, ਉਹਨੂੰ ਅਪਗ੍ਰੇਡ ਕਰਨ ਦੀ ਬਜਾਏ ਉੱਥੇ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ। ਜਦ ਕਿ ਲੋਕ ਵਿਰੋਧ ਕਰ ਰਹੇ ਆ ਇਸ ਗੱਲ। ਉਸ ਹਸਪਤਾਲ ਨੂੰ ਮੁਹੱਲਾ ਕਲੀਨਿਕ 'ਚ ਮੁਹੱਲਾ ਕਲੀਨਿਕ ਬਣਾ ਦਿੱਤਾ। ਉਸੇ ਦੀ ਬਿਲਡਿੰਗ ਵਿੱਚ, ਪੁਰਾਣੀ ਬਿਲਡਿੰਗ ਦੇ ਵਿੱਚ, ਹਸਪੀਟਲ ਦੀ ਬਿਲਡਿੰਗ ਦੇ ਵਿੱਚ ਉਹਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ। ਮਤਲਬ ਕਿ ਹੁਣ ਉੱਥੇ ਕੋਈ ਆਪਰੇਸ਼ਨ ਵੀ ਨਹੀਂ ਹੋ ਸਕਦਾ? ਕੁਛ ਨਹੀਂ ਹੋ ਰਿਹਾ ਜੀ ਉੱਥੇ। ਨਾ ਤਾਂ ਲੋਕਾਂ ਨੂੰ ਦਵਾਈਆਂ ਮਿਲ ਰਹੀਆਂ, 2 ਵਜੇ ਉਹਨੂੰ ਜਿੰਦਾ ਲਾ ਦਿੱਤਾ ਜਾਂਦਾ, ਜਦ ਕਿ ਅੱਗੇ 5 ਵਜੇ ਤੱਕ ਖੁੱਲ੍ਹਾ ਹੁੰਦਾ। ਰਾਤ ਨੂੰ ਵੀ ਡਾਕਟਰ ਡਿਊਟੀ ਤੇ ਹੁੰਦੇ ਸੀ। ਜਿਹੜੇ ਭਗਵੰਤ ਮਾਨ ਸਾਹਿਬ ਨੇ ਉਹ ਕਹਿੰਦੇ ਨੇ ਕਿ ਮੈਨੂੰ ਬਸ 13 ਹੱਥ ਦੇ ਦਿਓ, ਫੇਰ ਦੇਖਿਓ ਮੈਂ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਨੁਹਾਰ ਬਦਲਦਾ। ਪਰ ਬਹੁਤ ਸਾਰੇ ਲੋਕ ਤਾਂ ਟਿੱਪਣੀ ਇਹ ਵੀ ਕਰਦੇ ਨੇ ਕਿ ਤੁਹਾਨੂੰ ਪਹਿਲਾਂ 92 ਹੱਥ ਦਿੱਤੇ ਸੀ, ਉਹ ਕਿੱਥੇ ਗਏ? ਭਗਵੰਤ ਮਾਨ ਜੀ ਤਾਂ ਜਿੱਦਾਂ ਨਾ ਪਹਿਲਾਂ ਸਟਿੱਕਾਂ ਕਰਦੇ ਹੁੰਦੇ ਸੀਗੇ, ਨਾਟਕ ਕਰਦੇ ਹੁੰਦੇ ਸੀ, ਉਹ ਹੁਣ ਵੀ ਸਿਆਸਤ ਵਿੱਚ ਵੀ ਨਾਟਕ ਕਰਦੇ ਆ। ਹੁਣ ਵੀ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਆ। 2-2 ਘੰਟੇ ਆਪ ਸਪੀਚ ਕਰਦੇ ਆ, ਕਿਸੇ ਨੂੰ ਮੌਕਾ ਨਹੀਂ ਦਿੰਦੇ। ਇਹਨਾਂ ਦੇ ਪਹਿਲਾਂ 92 ਐਮਐਲਏ ਬਣੇ, ਹੁਣ ਇਹ ਕਹਿ ਰਹੇ ਜੀ ਸਾਨੂੰ 13 ਐਮਪੀ ਬਣਾ ਦਿਓ ਤਾਂ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ। ਯਾਰ ਪਹਿਲਾਂ ਤਾਂ ਤੁਹਾਡੇ ਕੋਲ ਕੁਝ ਹੋਇਆ ਨਹੀਂ। ਦੇਖੋ ਜੀ, ਜੇ 92 ਸੀਟਾਂ ਲੈ ਕੇ ਵੀ ਪੰਜਾਬ ਦੇ ਲੋਕਾਂ ਲਈ ਉਹ ਗੱਲ ਨਹੀਂ ਕਰ ਸਕਿਆ ਭਗਵੰਤ ਮਾਨ ਦੀ ਸਰਕਾਰ, ਤੇ ਹੁਣ 13 ਸੀਟਾਂ ਨਾਲ ਵੀ ਕੋਈ ਐਡਾ ਫਰਕ ਨਹੀਂ ਪੈ ਜਾਣਾ। ਕਿਉਂਕਿ ਕੱਲ੍ਹ ਹੀ ਕਾਂਗਰਸ ਤੋਂ ਦੁਖੀ ਹੋ ਕੇ ਲੋਕਾਂ ਨੇ ਇੱਕ ਤੀਜਾ ਬਦਲ ਲੈ ਕੇ ਆਉਂਦਾ ਸੀ। ਜਿਹੜੇ ਨਸ਼ੇ ਵੇਚਦੇ ਬੰਦੇ ਉਹ ਟੌਰ ਚਾਹ ਪੀਂਦੇ ਆਣਗੇ, ਦਫ਼ਤਰ ਜਾਣਗੇ, ਐਸਐਚਓ ਬੈਠਾ ਹੁੰਦਾ, ਡੀਐਸਪੀ ਬੈਠਾ ਹੁੰਦਾ, ਜਾਂ ਟੌਰ ਨਾਲ ਪੀਂਦੇ ਬਹਿ ਗਏ। ਇਹਦਾ ਬੇੜਾ ਬਹਿ ਗਿਆ ਸਰਕਾਰ ਦਾ, ਬੈਠਾ ਪੂਰਾ ਬਹਿ ਗਿਆ। ਹੁਣ ਲੋਕਾਂ ਨੇ ਵੋਟਾਂ ਇਹਨੂੰ ਨਹੀਂ ਪਾਉਣੀ ਜਾਂਦੀ। ਲੱਗਦਾ ਫਿਰ ਇਸ ਹਿਸਾਬ ਨਾਲ ਜੇ 5 ਸਾਲ ਸਰਕਾਰ ਚੱਲ ਜਾਂਦੀ ਹੈ ਤਾਂ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਫਿਰ ਆਉਣ ਵਾਲੇ 5 ਸਾਲ? ਮੈਂ ਕਹਿੰਦਾ ਪੰਜਾਬ ਦਾ ਬੇੜਾ ਬਹਿਣਾ ਮਾੜਾ ਮੋਟਾ ਹੈਗਾ। ਪੰਜਾਬ 'ਚ ਬੇੜਾ ਬਿਠਾਤਾ ਨੇ ਭਗਵੰਤ ਮਾਨ ਨੇ, ਪਰ ਗੱਲਾਂ ਹੀ ਲਾਓ ਜੋ ਮਰਜੀ। ਕਰਜ਼ਾ ਪੰਜਾਬ ਦੇ ਸਿਰ ਚਾੜੇ ਜਾ ਰਿਹਾ। ਇੱਕ ਦਿਨ ਸਾਨੂੰ ਲੱਗਦਾ ਕਿ ਪੰਜਾਬ ਦਾ ਵੀ ਹਾਲ ਜਿਹੜਾ ਪਾਕਿਸਤਾਨ ਵਰਗਾ ਹੋ ਜਾਣਾ, ਜਿੱਦਾਂ ਦੇ ਹਾਲਾਤ ਪਾਸ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ, ਦੂਜੇ ਗੇੜ ਦੀਆਂ ਚੋਣਾਂ ਵੀ ਹੋ ਚੁੱਕੀਆਂ ਨੇ। ਪੰਜਾਬ ਦੇ ਵਿੱਚ ਬੇਸ਼ੱਕ ਸਭ ਤੋਂ ਅੰਤ ਦੇ ਵਿੱਚ ਵੋਟਾਂ ਹੋਣੀਆਂ ਨੇ 1 ਜੂਨ ਨੂੰ, ਅਤੇ ਉਸ ਤੋਂ ਪਹਿਲਾਂ ਹਰੇਕ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਕਿ ਉਹਨਾਂ ਦਾ ਜਿਹੜਾ ਕੈਂਡੀਡੇਟ ਹੈ ਉਹ ਇੰਨਾ ਕੁ ਪ੍ਰਚਾਰ ਕਰ ਲਵੇ, ਇੰਨੇ ਕੁ ਘਰ ਘਰ ਜਾ ਕੇ ਵੋਟਾਂ ਮੰਗ ਲਵੇ ਕਿ ਉਸ ਦੀ ਜਿੱਤ ਪੱਕੀ ਹੋ ਜਾਵੇ। ਇਸੇ ਦੇ ਚੱਲਦਿਆਂ ਪੰਜਾਬ ਦੇ ਵਿੱਚ ਇਸ ਵਾਰ ਭਾਜਪਾ ਜਿਹੜੀ ਹੈ ਉਹ ਆਪਣੇ ਦਮ ਤੇ ਇਕੱਲਿਆਂ ਚੋਣ ਲੜ ਰਹੀ ਹੈ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਪੂਰੀ ਬਾਹ ਲੱਗੀ ਹੋਈ ਹੈ। ਹਰੇਕ ਜਗ੍ਹਾ ਉਹਨਾਂ ਦੇ ਜਿਹੜੇ ਕੈਂਡੀਡੇਟ ਨੇ ਉਹ ਵੱਧ ਚੜ ਕੇ ਪ੍ਰਚਾਰ ਕਰ ਰਹੇ ਨੇ। ਪਰ ਦੂਸਰੇ ਪਾਸੇ ਭਾਜਪਾ ਦੀਆਂ ਨੀਤੀਆਂ ਤੋਂ ਦੁਖੀ ਲੋਕ ਲਗਾਤਾਰ ਉਹਨਾਂ ਦਾ ਵਿਰੋਧ ਕਰ ਰਹੇ ਨੇ। ਇੱਕ ਪਾਸੇ ਇਸ ਨੂੰ ਲੈਵਲ ਪਲੇਇੰਗ ਗਰਾਊਂਡ ਦੇ ਆਧਾਰ ਤੇ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਵਿਰੋਧ ਹੋ ਰਹੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਰੋਕ ਰਹੇ ਨੇ ਪ੍ਰਚਾਰ ਕਰਨ ਤੋਂ। ਪਰ ਦੂਸਰਾ ਪੱਖ ਇਹਦਾ ਇਹ ਵੀ ਹੈ, ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬਹਿਣਾ ਚਾਹੁੰਦੇ ਸੀ ਉਸ ਸਮੇਂ ਰਾਹ 'ਚ ਖੱਡੇ ਪੱਟ ਦਿੱਤੇ ਜਾਂਦੇ ਸੀ, ਉਸ ਦੀ ਗਿਣਤੀ ਕਿਤੇ ਨਹੀਂ ਕੀਤੀ ਜਾਂਦੀ। ਇਹ ਸਾਰੇ ਦੇ ਬਾਬਤ ਹੁਣ ਕਿਸਾਨਾਂ ਦੇ ਵੱਲੋਂ
ਜਲੰਧਰ ਤੋਂ ਐਮਪੀ ਦੇ ਲਈ ਖੜੇ ਕੀਤੇ ਗਏ ਨੇ ਜਿਹੜੇ ਭਾਜਪਾ ਦੇ ਵੱਲੋਂ ਸੁਸ਼ੀਲ ਰਿੰਕੂ, ਉਹਨਾਂ ਦਾ ਵਿਰੋਧ ਕੀਤਾ ਗਿਆ ਨਕੋਦਰ ਦੇ ਵਿੱਚ, ਪਰ ਉਸ ਨੂੰ ਸੁਸ਼ੀਲ ਰਿੰਕੂ ਨੇ ਆਪ ਹੀ ਇੱਕ ਹੋਰ ਮੋੜਾ ਦੇ ਦਿੱਤਾ। ਉਹਨਾਂ ਨੇ ਇਸ ਨੂੰ ਦਲਿਤ ਵਰਸਸ ਕਿਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੇ ਦੇ ਬਾਬਤ ਸਾਡੇ ਨਾਲ ਉਹ ਲੋਕ ਮੌਜੂਦ ਨੇ ਜਿਹੜੇ ਉਸ ਦਿਨ ਉੱਥੇ ਵਿਰੋਧ ਕਰ ਰਹੇ ਸੀ। ਇਹਨਾਂ ਤੋਂ ਜਾਣਦੇ ਆ ਕਿ ਕਿੰਨੇ ਕੁ ਦਲਿਤ ਵਿਰੋਧੀ ਨੇ ਇਹ ਕਿਸਾਨ, ਕਿੰਨੇ ਕੁ ਦਲਿਤਾਂ ਦੇ ਖਿਲਾਫ ਨੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੁਸੀਂ ਨਕੋਦਰ ਵਿਰੋਧ ਕੀਤਾ ਸੀ ਸੁਸ਼ੀਲ? ਅਸੀਂ ਸਾਰੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ, ਜਿਹਦੇ ਵਿੱਚ ਆਲ ਇੰਡੀਆ ਕਿਸਾਨ ਸਭਾ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਸਭਾ, ਮਜ਼ਦੂਰਾਂ ਦੀਆਂ ਜਥੇਬੰਦੀਆਂ ਵੀ, ਹੋਰ ਵੀ ਕਿਸਾਨ ਜਥੇਬੰਦੀਆਂ ਜਿਵੇਂ BKU ਰਾਜੇਵਾਲ, ਹੋਰ ਵੀ ਸਾਡੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਵਿੱਚ ਜਥੇਬੰਦੀਆਂ ਉਹ ਸ਼ਾਮਲ ਸੀ ਜਦੋਂ ਅਸੀਂ ਵਿਰੋਧ ਕੀਤਾ। ਔਰ ਇਹ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਆ, ਉਹਨਾਂ ਨੇ ਐਲਾਨ ਕੀਤਾ ਹੋਇਆ ਕਿ ਜਦੋਂ ਅਸੀਂ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਵਿੱਚ ਸੰਘਰਸ਼ ਕਰਨ ਸਾਡੀ ਰਾਜਧਾਨੀ ਆ, ਅਸੀਂ ਆਪਣੀ ਗੱਲ ਰੱਖਣ ਲਈ ਜਾ ਸਕਦੇ ਆ। ਸਾਨੂੰ ਹਰੇਕ ਨੂੰ ਹੱਕ ਹੈ ਵੀ ਆਪਣੀ ਗੱਲ ਰੱਖ ਸਕਦਾ। ਜਦੋਂ ਅਸੀਂ ਕਿਸਾਨ ਆਪਣੀਆਂ ਫਸਲਾਂ ਅਤੇ ਨਸਲਾਂ ਦੀ ਰਾਖੀ ਦੇ ਲਈ ਕੇਂਦਰ ਸਰਕਾਰ ਕੋਲ ਆਪਣੀ ਮੰਗ ਬਣਾਉਣ ਲਈ ਜਾਂਦੇ ਆ, ਤਾਂ ਸਾਨੂੰ ਰਸਤੇ ਦੇ ਵਿੱਚ ਰੋਕ ਕੇ ਇਸ ਭਾਜਪਾ ਸਰਕਾਰ ਸਾਡੇ ਜਿਹੜੇ ਕਿਸਾਨ ਆ ਉਹਨਾਂ ਦੇ ਮੋਹਰੇ ਟੋਏ ਪੱਟੇ ਜਾਂਦੇ ਆ, ਉਹਨਾਂ ਦੇ ਮੋਹਰੇ ਕਲਿਆਲੀ ਤਾਰ ਵਿਛਾਈ ਜਾਂਦੀ ਆ, ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਜਿਹੜੇ ਐਕਸਪਾਇਰ ਡੇਟ ਹੋਈ ਆ ਜਿਨ੍ਹਾਂ ਦੀ, ਔਰ ਉਹਨਾਂ 'ਤੇ ਗੋਲੀਆਂ ਬਣਾਈਆਂ ਜਾਂਦੀਆਂ। ਇੱਥੋਂ ਤੱਕ ਕਿ ਕਈ ਸਾਡੇ ਕਿਸਾਨਾਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ। ਫਿਰ ਜਿਹੜਾ ਲਖੀਮਪੁਰ ਖੀਰੀ ਕਾਂਡ ਜਿਹੜਾ ਵਾਪਰਿਆ, ਉਹਦੇ ਵਿੱਚ ਅਜੇ ਮਿਸ਼ਰਾ ਟੈਲੀ ਦੇ ਬੇਟੇ ਨੇ ਜਿਹੜਾ ਉੱਥੇ ਜਿਹੜੀ ਗੱਡੀ ਚੜ੍ਹਾ ਕੇ ਸਾਡੇ ਕਿਸਾਨਾਂ ਨੂੰ, ਇੱਕ ਸਾਡਾ ਪੱਤਰਕਾਰ ਵੀਰ ਸੀ ਜਿਹੜਾ, ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਤਾਂ ਉਹਨਾਂ ਨੂੰ ਸਜ਼ਾਵਾਂ ਦੀ ਅਸੀਂ ਮੰਗ ਜਦੋਂ ਕਰ ਰਹੇ ਹਾਂ, ਉਹਨਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਹਨੂੰ ਜਿਹੜਾ ਫਿਰ ਟਿਕਟ ਦੇ ਕੇ ਉੱਥੋਂ ਨਵਾਜਿਆ ਗਿਆ। ਔਰ ਅਸੀਂ ਉਹਦੇ ਸਾਰੇ ਦਾ ਵਿਰੋਧ ਕਰਦੇ ਹੋਏ ਜਦੋਂ ਅਸੀਂ ਦਿੱਲੀ ਵਿੱਚ ਜਾਂਦੇ ਤਾਂ ਸਾਨੂੰ ਜਿਹੜਾ ਰੋਕਿਆ ਜਾਂਦਾ ਹੈ। ਫਿਰ ਅੱਜ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਦੇ ਹਾਂ ਭਾਜਪਾ ਦੇ ਉਮੀਦਵਾਰਾਂ ਨੂੰ। ਉਹਦੇ ਵਿੱਚ ਇਕੱਲਾ ਸੁਸ਼ੀਲ ਰਿੰਕੂ ਨਹੀਂ ਹੈ, ਸਾਰੇ ਉਮੀਦਵਾਰ ਅਸੀਂ ਐਲਾਨ ਕੀਤਾ ਹੋਇਆ ਕਿ ਭਾਜਪਾ ਦਾ ਉਮੀਦਵਾਰ ਜਿੱਥੇ ਵੀ ਆਊਗਾ ਉਹਦਾ ਅਸੀਂ ਵਿਰੋਧ ਕਰਾਂਗੇ ਔਰ ਉਹਨੂੰ ਸਵਾਲ ਜਵਾਬ ਕਰਾਂਗੇ ਕਿ ਅੱਜ ਤੁਸੀਂ ਕਿਸ ਮੂੰਹ ਨਾਲ ਕਿਸਾਨਾਂ ਮਜ਼ਦੂਰਾਂ ਦੇ ਵਿਹੜਿਆਂ 'ਚ ਜਾਂਦੇ ਹੋ। ਤੁਸੀਂ ਜਦੋਂ ਤੁਸੀਂ ਸਾਨੂੰ ਦਿੱਲੀ ਦੇ ਵਿੱਚ ਵੜਨ ਨਹੀਂ ਦਿੰਦੇ, ਸਾਨੂੰ ਹਰਿਆਣਾ ਨਹੀਂ ਟੱਪਣ ਦਿੰਦੇ, ਤਾਂ ਅੱਜ ਫਿਰ ਤੁਸੀਂ ਕਿਹੜੇ ਮੂੰਹ ਦੇ ਨਾਲ ਲੋਕਾਂ ਕੋਲ ਵੋਟਾਂ ਮੰਗਣ ਜਾਂਦੇ ਹੋ? ਸਾਨੂੰ ਇਹ ਦੱਸਿਆ ਜਾ। ਜੀ ਭਾਈ ਸਾਹਿਬ, ਤੁਸੀਂ ਸੱਚੀ ਜਿਹੜੇ ਕਿਸਾਨ ਨੇ, ਤੁਸੀਂ ਹੋ, ਤੁਹਾਡੀਆਂ ਕਿਸਾਨ ਜਥੇਬੰਦੀਆਂ ਨੇ, ਇਹ ਸੱਚੀ ਦਲਿਤ ਵਿਰੋਧੀ ਨੇ? ਸਭ ਤੋਂ ਪਹਿਲਾਂ ਤੁਹਾਡਾ ਮੈਂ ਬਹੁਤ ਧੰਨਵਾਦ ਆ ਜਿਹੜੇ ਜਲੰਧਰ ਤੋਂ ਆ ਕੇ ਸਾਡੀ ਕਵਰੇਜ ਕਰਨ ਆਏ ਆ। ਤੁਹਾਡਾ ਬਹੁਤ ਬਹੁਤ ਜੀ ਆਇਆਂ ਮਹਿਤਪੁਰ ਪਹੁੰਚਾਉਣ ਦੇ ਤੁਹਾਡਾ ਧੰਨਵਾਦ ਕਰਦੇ ਹਾਂ। ਸਾਡੀ ਜਿਹੜੀ ਖਬਰ ਆ ਜਿਹੜੀ ਗਾਂਹ ਪਹੁੰਚਾਉਂਦੇ ਆ। ਮੈਂ ਸਾਥੀ ਮੇਜਰ ਸਿੰਘ, ਸੂਬਾ ਕਮੇਟੀ ਮੈਂਬਰ ਜਮਹੂਰੀ ਕਿਸਾਨ ਸਭਾ ਪੰਜਾਬ। ਕਿੱਦਣ ਰਿੰਕੂ ਉੱਥੇ ਨਕੋਦਰ ਆਇਆ, ਇਹ ਮੇਰਾ ਪਰਸੋਂ ਦੀ ਗੱਲ ਹੀ ਆ। ਪਰਸੋਂ ਨਕੋਦਰ ਆਇਆ ਅਤੇ ਮੈਂ ਵਿੱਚ ਮੌਜੂਦ ਸੀਗਾ। ਮੈਨੂੰ ਫੋਨ ਆਇਆ ਸਾਥੀਆਂ ਦਾ ਵੀ ਉੱਥੇ ਅੱਜ ਰਿੰਕੂ ਨੇ ਆਉਣਾ, ਆਪਾਂ ਵਿਰੋਧਤਾ ਕਰਨੀ ਆ। ਪਹਿਲਾਂ ਆਉਣਾ ਸੀ ਚੌਂਕ, ਪਰਲੇ ਮੈਨੂੰ ਚੌਂਕ ਇੱਕ ਹੈਗਾ ਫਾਰਾ ਚੌਂਕ, ਉੱਥੇ ਆਉਣਾ ਸੀਗਾ। ਮੁੜ ਕੇ ਇਹਨੇ ਸਕੀਮ ਬਦਲ ਲਈ, ਗਾਂ ਡਾਕਟਰ ਅੰਬੇਦਕਰ ਜੀ ਦਾ ਬੁੱਤ ਲੱਗਾ ਉੱਥੇ ਆ ਗਿਆ। ਹਾਰ ਇਹਨੇ ਪਾਏ ਆ। ਜਥੇਬੰਦੀਆਂ ਵਿਰੋਧ ਕੀਤਾ ਤਾਂ ਹਾਰ ਪਾਉਣ ਦਾ ਕੋਈ ਵਿਰੋਧ ਨਹੀਂ ਕੀਤਾ। ਮੈਂ ਇੱਕ ਆਗੂ ਵੀ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਔਰ ਦਲਿਤ ਆਗੂ ਵੀ। ਮੈਂ ਦਲਿਤਾਂ ਨੂੰ ਮੈਂ ਬਿਲੋਂਗ ਕਰਦਾ। ਜੇ ਜ਼ਿਮੀਂਦਾਰ ਹੈਗੇ ਅਸੀਂ, ਜ਼ਮੀਨਦਾਰ ਜ਼ਿਆਦਾ ਹੈਗੀ ਆ, ਪਰ ਦਲਿਤਾਂ ਦਾ ਕੋਈ ਵੀ ਨਾਲ ਆ। ਅਸੀਂ ਕਦੀ ਇਹ ਨਹੀਂ ਹੁਣ ਦੇਵਾਂਗੇ ਕਿ ਸਾਡੇ ਡਾਕਟਰ ਬੀ ਆਰ ਅੰਬੇਦਕਰ ਦਾ ਅਪਮਾਨ ਕਰ ਜਾ ਕੋਈ ਕਦੀ ਵੀ। ਇਹ ਸਿਰਫ ਉਹਦੇ ਫੁੱਟ ਪਾ ਕੇ ਕਿਸਾਨਾਂ ਦੇ ਵਿੱਚ, ਲੋਕਾਂ ਵਿੱਚ, ਭਾਈਚਾਰੇ ਵਿੱਚ, ਐਸੀ ਭਾਈਚਾਰੇ ਵਿੱਚ ਇਹ ਵੋਟਾਂ ਵਟੋਰ ਕੇ ਦੁਬਾਰਾ MP ਬਣ ਜਾਵਾਂ। ਮੈਂ ਹੁਣ ਦੁਬਾਰਾ MP ਨਹੀਂ ਬਣਨਾ ਨੇ, ਕਿਉਂਕਿ ਇਹ ਲਹਿਰਾਂ ਹੁੰਦੀਆਂ ਕਈ ਵਾਰ ਉੱਡਦੀਆਂ ਦੀਆਂ। 4.5 ਲੱਖ ਵੋਟ ਗਏ ਪਈ ਇਹਨੂੰ ਜਦੋਂ ਆਮ ਪਾਰਟੀ ਸੀਗਾ। ਹੁਣ ਇਹਨੇ ਪੁੱਛਿਆ ਕਿ ਇਹਨੂੰ ਭੱਜ ਕੇ ਦਲ ਬਦਲ ਲਿਆ। ਅਸਲ ਮਾੜਾ ਬੰਦਾ ਤਾਂ ਇਹ ਆ, ਕੰਮ ਮਾੜੇ ਇਹਨੇ ਕੀਤੇ। 4.5 ਲੋਕਾਂ ਨੂੰ ਗੁੰਮਰਾਹ ਕੀਤਾ ਨੇ। ਕਾਂਗਰਸ ਤੋਂ ਝਾੜੂ ਤੋਂ BJP। ਜੋ BJP ਨੇ ਕਿਸਾਨਾਂ ਨਾਲ ਕੀਤਾ ਉਹ ਤੁਹਾਨੂੰ ਸਾਰਾ ਪਤਾ। ਜੋ ਦਿੱਲੀ 'ਚ 13 ਮਹੀਨੇ ਕਿਸਾਨ ਰਹੇ, ਉੱਥੇ ਕਿੱਦਾਂ ਖਪੇ, 750 ਕਿਸਾਨ ਸ਼ਹੀਦ ਹੋਏ। ਲਖੀਮਪੁਰ ਖੀਰੀ ਵਿੱਚ ਜੋ ਦੱਸਿਆ ਸਾਡੇ ਸਾਥੀ ਨੇ, ਇੱਦਾਂ ਧਰਨਾ ਲੱਗਾ ਸੀਗਾ ਗੱਡੀ ਜਾਣ ਦੇ ਉੱਪਰ। ਯਾਰ ਕਮਾਲ ਦੀ ਗੱਲ ਯਾਰ, ਕਿੱਡਾ ਮਾੜਾ ਕੰਮ ਹੋਇਆ। ਜ਼ੁਲਮ ਕਿੱਡਾ ਵੱਡਾ। ਇਸ ਕਰਕੇ ਜਿਹੜਾ ਮਨੂ ਸਮਰਿੱਧੀ ਪੈਦਾ ਕਰਨਾ ਚਾਹੁੰਦਾ BJP, ਉਹਨੂੰ ਹਾਰ ਪਾਉਣ ਲਿਆਣ ਗਿਆ। ਇਹਦਾ ਹਾਰ ਪਾਉਣ ਤੱਕ ਬਣਦਾ ਹੀ ਨਹੀਂ। ਪਹਿਲੀ ਗੱਲ ਤੇ ਆ, ਜਿਹੜਾ ਮਨੂ ਸਮਰਿੱਧੀ ਲਾਉਣਾ ਚਾਹੀਦਾ ਚਾਹੁੰਦਾ ਉਹ ਪਾਰਟੀ ਉਹਦਾ ਨੁਮਾਇੰਦਾ ਬਣਨਾ ਚਾਹੁੰਦਾ, ਇਹਨੂੰ ਹਾਰ ਪਾਉਣ ਦਾ ਹੱਕਦਾਰ ਹੈ ਹੀ ਨਹੀਂਗਾ। ਸੰਵਿਧਾਨ ਨੂੰ ਇਹ ਪਾਰਟੀ ਬਦਲਣਾ ਚਾਹੁੰਦੀ ਆ। ਜਿਹੜੇ BJP ਸਰਕਾਰ ਆ, ਇਹ ਸੰਵਿਧਾਨ ਨੂੰ ਚੇਂਜ ਕਰਨਾ ਚਾਹੁੰਦੀ ਆ। ਇਹ ਹੱਕਦਾਰ ਹੈਗੇ ਹਾਰ ਪਾਉਣ ਦੇ? ਹੱਕਦਾਰ ਅਸੀਂ ਲੋਕ ਆ, ਕਿਸਾਨ ਲੋਕ ਆ, ਜਿਹੜੇ ਸਾਰੇ ਹਿੰਦੁਸਤਾਨ ਢਿੱਡ ਭਰਦੇ ਆ ਕੰਮ ਕਰਕੇ, ਮਿਹਨਤ ਕਰਕੇ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਹੁਣ ਵੀ ਐਤਕੀ ਜਿੱਤ ਦਾ ਨਜ਼ਰ ਨਹੀਂ ਆਉਂਦਾ, ਕੀ ਲੱਗਦਾ ਇਹ ਸਾਰੀਆਂ ਗੱਲਾਂ ਜਿਹੜੀ ਪੜਾਸ ਹੈ ਉਸੇ ਚੀਜ਼ ਚੋਂ ਨਿਕਲਦੀ ਹੈ ਵੀ ਮੈਨੂੰ ਲੱਗਦਾ ਐਤਕੀ ਇਹਨਾਂ ਨੇ ਜਿੱਤਣ ਨਹੀਂ ਦੇਣਾ, ਵੀ ਕਿਸਾਨਾਂ ਤੇ ਮਜ਼ਦੂਰਾਂ 'ਚ ਫੁੱਟ ਪਾ ਕੇ ਦੇਖ ਲੈਂਦੇ? ਉਹੀ ਕਾਰਨ ਆ। ਸਾਡੇ ਇੱਥੇ ਦਿਲ ਆਗੂ ਮੁੰਡਾ ਹੁਣੇ ਮੈਨੂੰ ਮਿਲਿਆ, ਉਹਨੂੰ ਫੋਨ ਕੀਤਾ, ਉਹ ਕਹਿੰਦਾ ਮੈਂ ਨਹੀਂ ਜਾਣਾ ਭਰਾਵਾ, ਕਿਸਾਨ ਸਹੀ ਆ, ਹੁਣੇ ਬੈਠਾ ਕੋ ਆਇਆ
ਦਲਤਾਂ ਦਾ ਪੰਜਾਬ ਦਾ ਆਗੂ ਆ ਨਾਲ ਲੈਣਾ ਚ ਕੋਈ ਨਾਲ ਭਰਾ ਛੋਟਾ ਉਹ ਕਹਿੰਦਾ ਮੈਨੂੰ ਫੋਨ ਕੀਤਾ ਖੁਦ ਇਹਨਾਂ ਬੰਦਿਆਂ ਨੇ ਉਹ ਕਹਿੰਦਾ ਮੈਂ ਨਹੀਂ ਜਾਣਾ ਭਰਾਵਾ ਕਿਸਾਨ ਸਹੀ ਆ ਜਦ ਸਾਰੇ ਹਿੰਦੁਸਤਾਨ ਡੱਡ ਭਰਦੇ ਆ ਕੰਮ ਕਰਕੇ ਹੈ ਤੇ ਕਿਦਾਂ ਮਾੜੇ ਹੋ ਗਿਆ ਬਈ ਆਪਣੇ ਹੱਕਾਂ ਲਈ ਲੜਦੇ ਆ ਹਰੇਕ ਸੰਵਿਧਾਨ ਦੇ ਵਿੱਚ ਦਰਜ ਆ ਆਪਾਂ ਨੂੰ ਲੜਨ ਵਾਸਤੇ ਹੱਕ ਲੈਣ ਵਾਸਤੇ ਧਰਨਾ ਲਾਉਣਾ ਪੈਂਦਾ ਅਧਿਕਾਰ ਮਿਲਿਆ ਆਪਾਂ ਨੂੰ ਇਹ ਰੋਕ ਸਕਦੇ ਆਪਾਂ ਨੂੰ ਤੁਸੀਂ ਉਹਨਾਂ ਨੂੰ ਹਾਰ ਪਾਉਣ ਤੋਂ ਜਾਂ ਬਾਬਾ ਸਾਹਿਬ ਦੀ ਜਿਹੜੀ ਉੱਥੇ ਮੂਰਤੀ ਲੱਗੀ ਹੋਈ ਹੈ ਉਸ ਨੂੰ ਪ੍ਰਣਾਮ ਕਰਨ ਤੋਂ ਤਾਂ ਨਹੀਂ ਰੋਕਿਆ ਉਹਨਾਂ ਨੇ? ਨਹੀਂ ਉਹ ਤਾਂ ਪਤਾ ਗੱਲ ਕੀ ਆ ਫਿਰ ਉਹਨਾਂ ਨੇ ਇਹੀ ਗੱਲ ਕਿਉਂ ਕਹੀ ਵੀ ਮੈਨੂੰ ਇੱਥੇ ਆਉਣ ਤੋਂ ਰੋਕ ਰਹੇ ਸੀ ਮੇਰਾ ਮਤਲਬ ਕਿ ਮੈਂ ਉੱਥੇ ਮੱਥਾ ਟੇਕਣਾ ਨਤਮਸਤਕ ਹੋਣਾ ਸੀ ਜਾਂ ਮੈਂ ਹਾਰ ਪਾਉਣਾ ਸੀ ਇਹ ਸਾਰਾ ਕਾਰਨ ਤੋਂ ਮੈਨੂੰ ਰੋਕਿਆ ਗਿਆ ਉਹ ਇਹ ਕਹਿ ਰਹੇ ਨੇ ਵੀਡੀਓ 'ਚ। ਸਾਥੀ ਜੀ ਤੁਸੀਂ ਵੀਡੀਓ ਵੇਖੀ ਨਾ ਹਾਂਜੀ ਉਹ ਹਾਰ ਉਹਨੇ ਪਾਏ ਅਸੀਂ ਹਾਰ ਫੜ ਕੇ ਰੁਕਿਆ ਵੀ ਨਾ ਪਾ ਹਾਰ ਸਹੀ ਹੈ ਸਾਡੇ ਸਵਾਲਾਂ ਦੇ ਜਵਾਬ ਦੇ ਹਾਂ ਜੋ ਬੀਜੇਪੀ ਸਾਡੇ ਨਾਲ ਕੀਤਾ ਕਿਸਾਨਾਂ ਨਾਲ ਨਾਲੇ ਇੱਕ ਹੋਰ ਸੁਣ ਲਾ ਗੱਲ ਮੇਰੀ ਕਿਸਾਨ ਮਜ਼ਦੂਰ ਜਿਹੜਾ ਬਾਬਾ ਸਾਹਿਬ ਅੰਬੇਦਕਰ ਦੇ ਉਹਨੂੰ ਨਤਮਸਤਕ ਹੋਣ ਦਾ ਹੁਣ ਕਿਉਂ ਚੇਤਾ ਆਇਆ ਜਦ ਕਿ ਇੱਕ ਦਿਨ ਪਹਿਲਾਂ ਉਹਨੂੰ ਮਹਿਰਪੁਰ ਦੇ ਵਿੱਚ ਘੇਰਿਆ ਜਾਂਦਾ ਫਿਰ ਉਹਨੂੰ ਐਲਾਨ ਵੀ ਕੀਤਾ ਜਾਂਦਾ ਵੀ ਜਿੱਥੇ ਵੀ ਭਾਜਪਾ ਉਮੀਦਵਾਰ ਆਉਣਗੇ ਉੱਥੇ ਘੇਰਿਆ ਜਾਊਗਾ ਫਿਰ ਉਹਨੂੰ ਨਕੋਦਰ ਹੀ ਕਿਉਂ ਬਾਬਾ ਸਾਹਿਬ ਦੇ ਉਸ ਦਿਨ ਜਿਹੜਾ ਉੱਥੇ ਆਣ ਕੇ ਹਾਰ ਪਾਉਣ ਦਾ ਇਹਨੂੰ ਕਿਉਂ ਆਇਆ ਪਹਿਲਾਂ ਕਿਉਂ ਇਲੈਕਸ਼ਨ ਤੋਂ ਪਹਿਲਾਂ ਵੀ 2 ਵਾਰੀ ਇਹ ਪਹਿਲਾਂ ਕਾਂਗਰਸ ਤੋਂ ਫਿਰ ਆਮ ਆਦਮੀ ਪਾਰਟੀ ਤੋਂ ਜਿੱਤ ਚੁੱਕਿਆ ਪਹਿਲਾਂ ਕਿਉਂ ਨਹੀਂ ਬਾਬਾ ਸਾਹਿਬ ਦਾ ਇਹਨੂੰ ਚੇਤਾ ਆਇਆ ਇਹ ਇਲੈਕਸ਼ਨ ਦੇ ਦੌਰਾਨ ਕਿਉਂ ਆਇਆ ਇਸ ਕਰਕੇ ਇਹ ਜਿਹੜਾ ਰਿੰਕੂ ਆ ਇਹ ਪਾੜੋ ਤੇ ਰਾਜ ਕਰੋ ਦੀ ਨੀਤੀ ਵਾਲੀ ਸਰਕਾਰ ਦੇ ਵਿੱਚ ਸ਼ਾਮਲ ਹੋਇਆ ਔਰ ਉਹ ਸਰਕਾਰ ਦਾ ਪਹਿਲੇ ਦਿਨ ਤੋਂ ਇਹ ਏਜੰਡਾ ਆ ਕਿ ਘੱਟ ਗਿਣਤੀਆਂ ਤੇ ਜ਼ੁਲਮ ਔਰ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਕਿ ਮੋਦੀ ਸਰਕਾਰ ਨੇ ਜੋ ਕੁਝ ਕੀਤਾ ਉਹ ਪਾੜੋ ਤੇ ਰਾਜ ਕਰੋ ਦੀ ਨੀਤੀ ਘੱਟ ਗਿਣਤੀਆਂ ਤੇ ਹਮਲੇ ਕਰਾਉਣੇ ਹੋਰ ਸਾਰਾ ਕਰਨਾ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਲੋਕਾਂ ਨੂੰ ਪਾੜ ਕੇ ਆਪ ਵੋਟਾਂ ਲੈ ਕੇ ਲੋਕਾਂ ਨੂੰ ਜਿਹੜਾ ਉਹ ਮੁੜ ਕੇ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਲੁਟਾਉਣਾ ਇਹ ਉਹਦੀ ਹੈਗੀ ਆ ਇਸ ਕਰਕੇ ਰਿੰਕੂ ਵੀ ਉਹਦਾ ਪਾਰਟ ਆ ਉਹਦੇ ਵਿੱਚ ਜਾ ਕੇ ਉਹਨਾਂ ਦੀ ਬੋਲੀ ਬੋਲੂਗਾ ਉਹ ਲਾ ਕੇ ਕਿਸਾਨਾਂ ਮਜ਼ਦੂਰਾਂ ਦੀ ਬੋਲੂ ਉਹ ਚਾਹੀਦਾ ਤਾਂ ਉਹਨਾਂ ਨੂੰ ਇਹ ਸੀ ਕਿ ਉਹ ਤੁਹਾਡੀਆਂ ਗੱਲਾਂ ਦਾ ਜਵਾਬ ਦਿੰਦੇ ਤੁਸੀਂ ਸਵਾਲ ਕਰਦੇ ਉਧਰੋਂ ਜਵਾਬ ਦਿੰਦੇ ਜੇ ਜਵਾਬ ਨਾ ਹੁੰਦਾ ਫੇਰ ਸੀ ਤੁਸੀਂ ਕਿਹੜਾ ਕੋਈ ਉਹਨਾਂ ਤੇ ਕੁਝ ਮਾਰਨ ਲੱਗੇ ਸੀ ਜਾਂ ਕੁਝ ਕਰਨ ਲੱਗੇ ਸੀ ਸਵਾਲਾਂ ਦਾ ਜਵਾਬ ਮੰਗ ਰਹੇ ਸੀ ਤੁਸੀਂ ਤਾਂ ਇਹ ਸਾਰੀ ਗੱਲ ਹੈ ਨਾ ਮੈਂ ਕਿਹਾ ਜਦੋਂ ਅਸੀਂ ਪਹੁੰਚੇ ਸੀ ਇੱਕ ਸਾਥੀ ਪਹਿਲਾਂ ਬੋਲਿਆ ਉਹਨਾਂ ਦਾ ਉਹ ਵਧੀਆ ਬੋਲਿਆ ਉਹਨੇ ਕਿਹਾ ਜਵਾਬ ਦੇਣ ਨੂੰ ਤਿਆਰ ਆ ਜਵਾਬ ਵੀ ਦਿੰਦਾ ਉਹ ਆਪ ਦਿੰਦਾ ਰਿੰਕੂ ਜਵਾਬ ਆਪ ਦਿੰਦਾ ਉਹਦੇ ਖੜਦਾ ਅਸੀਂ ਸਵਾਲ ਕਰਦੇ ਜਵਾਬ ਦਿੰਦਾ ਇੰਨੀ ਗੱਲ ਸੀ ਕਿੱਡੀ ਗੱਲ ਵੱਡੀ ਸੀ ਸਾਨੂੰ ਜਵਾਬ ਦਿੰਦਾ ਅਸੀਂ ਸਵਾਲ ਕਰਦੇ ਜਵਾਬ ਇਹੀ ਆ ਕਿ ਤੁਹਾਡੀ ਪਾਰਟੀ ਕਰਦੀ ਕੀ ਆ ਤੁਸੀਂ ਵੋਟਾਂ ਮੰਗਣ ਆ ਜਾਂਦੇ ਆ ਕੀ ਤੁਸੀਂ ਸਵਾਰ ਦੋ ਸਵਾਰਦੇ ਆ ਗੱਲ ਤਾਂ ਇੰਨੀ ਸੀਗੀ ਜਦੋਂ ਤੁਸੀਂ ਕਿਸੇ ਵੀ ਧਿਰ ਦੇ ਵੱਲ ਚਲੇ ਜਾਂਦੇ ਹੋ ਕਿਸੇ ਪਾਰਟੀ ਦੇ ਵਿੱਚ ਚਲੇ ਜਾਂਦੇ ਹੋ ਬੇਸ਼ੱਕ ਤੁਸੀਂ ਇੱਕ ਦਿਨ ਪਹਿਲਾਂ ਹੀ ਉਸ ਪਾਰਟੀ ਨੂੰ ਜੁਆਇਨ ਕੀਤਾ ਹੋਵੇ ਪਰ ਉਹ ਪਾਰਟੀ ਬੇਸ਼ੱਕ 100 ਸਾਲ ਪੁਰਾਣੀ ਹੈ ਉਹ 100 ਸਾਲ ਦੇ ਜਿਹੜੇ ਸਵਾਲ ਖੜੇ ਹੁੰਦੇ ਨੇ ਉਹਨਾਂ ਦਾ ਜਵਾਬਦੇਹੀ ਤੁਹਾਡੀ ਵੀ ਤੈਅ ਹੋ ਜਾਂਦੀ ਹੈ ਇਹ ਮੋਟਾ ਸਾਰਾਂਸ਼ ਜਿਹੜਾ ਨਿਕਲ ਕੇ ਆਉਂਦਾ ਬੇਸ਼ੱਕ ਤੁਸੀਂ ਇਹ ਬਹਾਨਾ ਬਣਾ ਸਕਦੇ ਹੋ ਕਿ ਮੈਂ ਤਾਂ ਕੱਲ ਪਾਰਟੀ ਜੁਆਇਨ ਕੀਤੀ ਹੈ ਉਸ ਤੋਂ ਪਹਿਲਾਂ ਮੈਨੂੰ ਕੀ ਪਤਾ ਕੀ ਕੁਝ ਹੁੰਦਾ ਰਿਹਾ ਪਰ ਤੁਹਾਡੀ ਪਾਰਟੀ ਜੁਆਇਨ ਕਰ ਲੈਣ ਦੇ ਨਾਲ ਤੁਹਾਡੀ ਪਾਰਟੀ ਦੀਆਂ ਨੀਤੀਆਂ ਬਦਲ ਨਹੀਂ ਜਾਂਦੀਆਂ ਤੁਹਾਡੀ ਜਿਹੜੀ ਵਿਚਾਰਧਾਰਾ ਹੈ ਉਹ ਬਦਲ ਨਹੀਂ ਜਾਂਦੀ ਸੋ ਇਹੀ ਕੁਝ ਹੁਣ ਵੀ ਸਾਹਮਣੇ ਆ ਰਿਹਾ ਜਿਸ ਤਰੀਕੇ ਦੇ ਨਾਲ ਪਹਿਲੇ ਫੇਸ ਦੀਆਂ ਜਦੋਂ ਚੋਣਾਂ ਹੋਈਆਂ ਉਸ ਤੋਂ ਬਾਅਦ ਮੋਦੀ ਸਾਹਿਬ ਨੇ ਆਪਣਾ ਰੁਖ ਬਦਲ ਲਿਆ ਹੁਣ ਲਗਾਤਾਰ ਹਿੰਦੂ ਵਰਸਸ ਮੁਸਲਮਾਨ ਜਾਂ ਫਿਰ ਹਿੰਦੂ ਵਰਸਸ ਦਲਿਤ ਕਿਸਾਨ ਵਰਗ ਨੂੰ ਦਲਿਤ ਦੇ ਨਾਲ ਇਸ ਤਰੀਕੇ ਦੀ ਫੁੱਟ ਪਾ ਕੇ ਖੜੀ ਕੀਤੀ ਜਾ ਰਹੀ ਹੈ ਤਾਂ ਕਿ ਇਸੇ ਵਿੱਚੋਂ ਵੋਟਾਂ ਦਾ ਵੇਗ ਭਾਜਪਾ ਦੇ ਵੱਲ ਨੂੰ ਚਲੇ ਜਾਵੇ ਇੱਧਰ ਭਾਈ ਸਾਹਿਬ ਮੌਜੂਦ ਨੇ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਇਹੋ ਜੀ ਮਾਨਸਿਕਤਾ ਨਿਕਲਦੀ ਕਿੱਥੋਂ ਹੈ ਜਦੋਂ ਤੁਹਾਡੇ ਕੋਲ ਗੱਲਾਂ ਦਾ ਜਵਾਬ ਨਾ ਹੋਵੇ ਤੁਸੀਂ ਉਹਨੂੰ ਮੈਨੀਪੂਲੇਟ ਕਰਨਾ ਸ਼ੁਰੂ ਕਰ ਦੋ ਗੱਲ ਨੂੰ ਹੋਰ ਪਾਸੇ ਤੋਰਨਾ ਸ਼ੁਰੂ ਕਰ ਦੋ ਵੀ ਇਹ ਤਾਂ ਸਾਡਾ ਵਿਰੋਧ ਕਰਦੇ ਨੇ ਸਾਰਾ ਦਲਿਤ ਵਰਗ ਤੁਹਾਡਾ ਬਾਈਕਾਟ ਕਰਦਾ ਕਿਸਾਨਾਂ ਦਾ ਬਾਈਕਾਟ ਕਰਦਾ ਇਹ ਗੱਲਾਂ ਕਹਿਣ ਲੱਗ ਜਾਂਦੇ ਨੇ ਮੈਂ ਸਭ ਤੋਂ ਪਹਿਲਾਂ ਤਾਂ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਉਸ ਤੋਂ ਬਾਅਦ ਰਿੰਕੂ ਜੀ ਬਾਰੇ ਮੇਰੇ ਸਾਥੀ ਪਹਿਲਾਂ ਦੱਸ ਚੁੱਕੇ ਆ ਕਿ ਰਿੰਕੂ ਜੀ ਦੀ ਕੀ ਨੀਤੀ ਆ ਤੇ ਉਹਨਾਂ ਦੀ ਪਾਰਟੀ ਦੀ ਕੀ ਨੀਤੀ ਆ ਸਭ ਤੋਂ ਪਹਿਲਾਂ ਰਿੰਕੂ ਜੀ ਨੇ ਜੇ ਵੋਟਾਂ ਲੈਣੀਆਂ ਸੀ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਮੈਂ ਕਿਹੜੀ ਪਾਰਟੀ ਜੁਆਇਨ ਕਰ ਰਿਹਾ ਹੁਣ ਜੇ ਅਸੀਂ ਧੜੇ ਬਣਾ ਰਹੇ ਹਾਂ ਕਿਸਾਨ ਮਜ਼ਦੂਰ ਕੋਈ ਵੱਖਰੇ ਨਹੀਂ ਹੈ ਇਹ ਇੱਕ ਜੁੜਮਾ ਜਾਂ ਇਹਨਾਂ ਦਾ ਇੱਕ ਨਾਤਾ ਇਹੋ ਜਿਹਾ ਕਿ ਕਿਸਾਨ ਮਜ਼ਦੂਰ ਤੋਂ 9 ਮਾਸ ਦਾ ਰਿਸ਼ਤਾ ਇਹ ਕਿਸਾਨ ਮਜ਼ਦੂਰ ਤੋਂ ਵੱਖਰਾ ਨਹੀਂ ਹੋ ਸਕਦਾ ਜੇ ਅਸੀਂ ਕਹਾਂਗੇ ਕਿ ਅਸੀਂ ਪਾੜਾ ਪਾ ਕੇ ਵੋਟਾਂ ਖਰੀਦ ਲਵਾਂਗੇ ਤਾਂ ਇਹ ਨਹੀਂ ਹੋ ਸਕਣਾ ਅਸੀਂ ਤਾਂ ਜਦੋਂ ਰਿੰਕੂ ਜੀ ਆਮ ਆਦਮੀ ਪਾਰਟੀ ਦੇ ਵਿੱਚ ਸੀ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਮੂਹਰੇ 3-4 ਦਿਨ ਧਰਨਾ ਲਾਇਆ ਸੀਗਾ ਕਿ ਜਿਹੜੀਆਂ ਸਾਡੀਆਂ ਮੰਗਾਂ ਮਜ਼ਦੂਰਾਂ ਦੀਆਂ ਮਨਰੇਗਾ ਦੀ ਦਿਹਾੜੀ ਆ ਉਹ ਵਧਾਓ ਹੋਰ ਕੁਝ ਮੰਗਾਂ ਇਹਨਾਂ ਨੇ ਉਦੋਂ ਸਾਨੂੰ ਲਾਰਾ ਲਾ ਕੇ ਮੋੜ ਦਿੱਤਾ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਤੇ ਉਦੋਂ ਰਿੰਕੂ ਜੀ ਨੇ ਇਹ ਗੱਲ ਨਹੀਂ ਆਮ ਆਦਮੀ ਪਾਰਟੀ ਵਿੱਚ ਹੁੰਦੇ ਹੋਏ ਇਹ ਗੱਲ ਨਹੀਂ ਕਹੀ ਵੀ ਯਾਰ ਜੇ ਮੇਰੇ ਦਲਿਤ ਭਾਈਚਾਰੇ ਨਾਲ ਇਦਾਂ ਹੋ ਰਿਹਾ ਤੇ ਮੈਂ ਕਿਉਂ ਨਾ ਪਾਰਟੀ ਦਾ ਵਿਰੋਧ ਕਰਾਂ ਤੇ ਅੱਜ ਇਹਨਾਂ ਨੇ ਦੇਖਿਆ ਕਿ ਮੇਰੇ ਕੋਲੋਂ ਇੱਧਰ ਮੈਨੂੰ ਪਾਰਟੀ ਦੀ ਟਿਕਟ ਨਹੀਂ ਮਿਲਣੀ ਤੇ ਜਾ ਕੇ ਬੀਜੇਪੀ ਜਾ ਵੜੇ ਉਹਨਾਂ ਨੂੰ ਉਦੋਂ ਵੀ ਦਲਿਤ ਭਾਈਚਾਰਾ ਦਿਸਦਾ ਸੀ ਉਸ ਤੋਂ ਬਾਅਦ ਫਿਰ ਇੱਕ ਦਿਨ ਦਾ ਧਰਨਾ ਲਾਇਆ ਸੀ ਸੀਐਮ ਮਾਨ ਦੇ ਘਰ ਦੇ ਮੂਹਰੇ ਤੇ ਸਾਡੀਆਂ ਭੈਣਾਂ ਬੀਬੀਆਂ ਬਜ਼ੁਰਗ ਨੌਜਵਾਨ
ਜਿਨ੍ਹਾਂ ਤੇ ਡਾਂਗਾਂ ਚਲਾਈਆਂ ਗਈਆਂ, ਜਿਨ੍ਹਾਂ ਨੂੰ ਭਜਾ ਕੇ ਕੁੱਟਿਆ ਗਿਆ, ਤੇ ਉਦੋਂ ਰਿੰਕੂ ਸਾਹਿਬ ਕਿੱਥੇ ਸੀ? ਉਦੋਂ ਦਲਿਤ ਭਾਈਚਾਰਾ ਕਿੱਥੇ ਸੀ? ਹੁਣ ਇਹਨਾਂ ਨੂੰ ਇਹ ਯਾਦ ਆ ਕਿ ਸਾਡਾ ਦਲਿਤ ਭਾਈਚਾਰਾ ਇਹ ਵਿਰੋਧ ਕਰ ਰਿਹਾ ਕਿਸਾਨ। ਇੱਕ ਮੈਂ ਹੋਰ ਵੀ ਗੱਲ ਸੁਣੀ ਆ ਕਿ ਇਹ ਆਪਣੇ ਰਿੰਕੂ ਸਰ ਕਹਿ ਰਹੇ ਆ ਜੀ ਆਪਣੇ MP ਸਾਹਿਬ ਜਿਹੜੇ ਆ ਬਣ ਰਹੇ ਹੁਣ, ਜਿਨ੍ਹਾਂ ਨੂੰ ਟਿਕਟ ਮਿਲੀ ਆ। ਪਹਿਲਾਂ MP ਆਮ ਆਦਮੀ ਦੇ ਸੀ, ਹੁਣ ਤਾਂ ਪਤਾ ਨਹੀਂ ਬਣਨੇ ਕਿ ਨਹੀਂ ਬਣਨੇ। ਸਾਬਕਾ MP ਹੋ ਗਏ। ਸਾਬਕਾ MP ਹੋ ਗਏ ਜੀ। ਤੇ ਬਾਕੀ ਇਹ ਜਿਹੜਾ ਦਲ ਬਦਲੂ ਆ, ਇਹਨਾਂ ਤੇ ਲੋਕ ਜਿਹੜੇ ਆ ਉਹ ਬਹੁਤ ਘੱਟ ਸਮਝ ਰੱਖਦੇ ਆ, ਬਹੁਤ ਘੱਟ ਇਹਨਾਂ ਦੇ ਵਿਚਾਰ ਸੁਣਨਗੇ। ਕਿਉਂਕਿ ਜਦ ਅਸੀਂ ਦਲ ਬਦਲੂ, ਅੱਜ ਅਸੀਂ ਇੱਥੇ ਆ, ਕੱਲ ਨੂੰ ਅਸੀਂ ਟੱਪ ਕੇ ਦੂਜੇ ਥਾਂ, ਇਹ ਤੋਂ ਹੋਰ ਤਰ੍ਹਾਂ ਹੋ ਗਿਆ ਵੀ ਅੱਜ ਇਸ ਮਨੇਰੇ ਤੇ ਕੱਲ ਨੂੰ ਉਸ ਮਨੇਰੇ ਤੇ। ਇਦਾਂ ਦੇ ਲੋਕਾਂ ਦੇ ਲੋਕੀ ਬਹੁਤ ਘੱਟ ਵਿਸ਼ਵਾਸ ਕਰਦੇ ਆ। ਤੇ ਮੈਂ ਰਿੰਕੂ ਜੀ ਦੇ ਕੋਲ ਪੁੱਛਣੀ ਚਾਹੁੰਦਾ ਕਿ ਜਿਸ ਦਿਨ ਮਹਿਤਪੁਰ ਦੇ ਵਿੱਚ ਇਹਨਾਂ ਦਾ ਵਿਰੋਧ ਹੋਇਆ, ਇਹਨਾਂ ਨੇ ਕਿਹਾ ਕਿ ਉਦੋਂ ਜਿਹੜਾ ਇਹ ਮਜ਼ਦੂਰ ਭਾਈਚਾਰਾ ਇਹਨਾਂ ਨੇ ਦਿਹਾੜੀ ਤੇ ਲੈ ਕੇ ਆਂਦਾ। ਇਹ ਗੱਲ ਬਿਲਕੁਲ ਗਲਤ ਆ। ਜਿੰਨੇ ਵੀ ਮਜ਼ਦੂਰ ਆਏ ਆ, ਅਸੀਂ ਕਿਸਾਨਾਂ ਦੇ ਨਾਲ ਆਏ, ਅਸੀਂ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਦਿੱਤਾ ਵਾ, ਉਹ ਦਿੰਦੇ ਰਹਾਂਗੇ। ਪਰ ਇਦਾਂ ਦੀਆਂ ਜਿਹੜੀਆਂ ਘਟੀਆ ਹਰਕਤਾਂ ਕਿ ਜਿਹੜੇ ਕਿਸਾਨ ਆ ਮਜ਼ਦੂਰਾਂ ਨੂੰ ਖਰੀਦ ਕੇ ਲਾਏ ਜਾਂ ਪਹਾੜੇ ਦੇ, ਕੁਛ ਇਦਾਂ ਦਾ ਸ਼ਬਦ ਮੈਂ ਨਹੀਂ ਕਹਿਣਾ ਚਾਹੁੰਦਾ ਕਿ ਅਸੀਂ ਉਹਨਾਂ ਵਿੱਚੋਂ ਨਹੀਂ ਆ। ਅਸੀਂ ਤਾਂ ਇੱਕ ਲੋਕਾਂ ਦੀ ਲੜਾਈ ਲੜਨ ਵਾਲੇ ਲੋਕ ਆ, ਲੋਕਾਂ ਨਾਲ ਹਮੇਸ਼ਾ ਖੜੇ ਆ, 24 ਘੰਟੇ ਖੜੇ ਆ। ਕਿਸੇ ਨੂੰ ਕਦੇ ਵੀ ਕੋਈ ਕਿਸਾਨ ਭਾਈਚਾਰੇ ਨੂੰ ਜਾਂ ਮਜ਼ਦੂਰ ਭਾਈਚਾਰੇ ਨੂੰ ਕਿਤੇ ਕੋਈ ਮੁਸ਼ਕਲ ਆਉਂਦੀ ਆ ਤਾਂ ਅਸੀਂ 24 ਘੰਟੇ ਨਾਲ ਹਾਜ਼ਰ ਆ। ਇਸ ਕਰਕੇ ਅਸੀਂ ਰਿੰਕੂ ਨੂੰ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਅਸੀਂ ਜਿੱਥੇ ਵੀ ਰਿੰਕੂ ਜਾਊਗਾ ਅਸੀਂ ਇਹਦਾ ਵਿਰੋਧ ਕਰਾਂਗੇ। ਰਿੰਕੂ ਦਾ ਨਹੀਂ, ਰਿੰਕੂ ਦੀ ਪਾਰਟੀ ਦਾ, BJP ਦਾ। ਕਿਉਂ ਜਦ ਰਿੰਕੂ ਨੇ ਵਿੱਚ ਗਿਆ ਤੇ ਇਹਦਾ ਵੀ ਵਿਰੋਧ ਹੋਣਾ ਹੀ ਹੋਣਾ। ਉਧਰ ਹੰਸਰਾਜ ਹੰਸ ਜੀ ਆ, ਉਹ ਵਿਚਾਰੇ ਉਧਰ ਮਿੰਨਤਾਂ ਕਰਦੇ ਫਿਰਦੇ, ਉਹ ਜਿੱਥੇ ਜਾਂਦੇ ਹੁਣ ਕਹਿੰਦੇ ਜੀ ਮੇਰੀ ਤਾਂ ਕੋਈ ਗੱਲ ਹੀ ਨਹੀਂ ਸੁਣਦਾ। ਕਹਿੰਦੇ ਮੈਂ ਗਰੀਬ ਆ, ਇਸ ਕਰਕੇ ਮੇਰੇ ਤੇ ਜ਼ਿਆਦਾ ਜ਼ੋਰ ਚਲਾਉਂਦੇ ਜੀ ਬਹੁਤ ਜ਼ਿਆਦਾ ਗਰੀਬ ਆ ਉਹ। ਤਾਂ ਮੈਂ ਕਹਿੰਦਾ ਵੀ ਹੁਣ ਮੈਂ ਕਹਿ ਨਹੀਂ ਸਕਦਾ ਕੁਛ ਵੀ ਇਹਨਾਂ ਬਾਰੇ, ਵੀ ਬਹੁਤ ਜ਼ਿਆਦਾ ਗਰੀਬ ਆ, ਵੀ ਇਦਾਂ ਦੇ ਸਾਰੇ ਅਸੀਂ ਵੀ ਇਦਾਂ ਦੇ ਗਰੀਬ ਹੋ ਜਾਈਏ। ਹਾਂਜੀ, ਤੇ ਇਹਨਾਂ ਨੂੰ ਉਹਨਾਂ ਲੋਕਾਂ ਬਾਰੇ ਸੋਚਣਾ ਚਾਹੀਦਾ ਜਿਹੜੇ ਲੋਕ ਫੁੱਟਪਾਥਾਂ ਤੇ ਸੌਂਦੇ ਆ, ਜਿਨ੍ਹਾਂ ਕੋਲ ਘਰ ਨਹੀਂ। ਕਹਿੰਦੇ ਜੀ ਮੋਦੀ ਜੀ ਨੇ ਇੰਨੇ ਘਰ ਬਣਾਤੇ, ਜੇ ਬਣਾਤਾ ਉਹ ਬਣਾਤਾ। ਅੱਜ ਲੱਖਪਤੀ ਦੀਦੀ ਬਣਾਤੀ ਬੀਬੀਆਂ ਨੂੰ। ਬਿਲਕੁਲ ਜੀ, ਜਿਹੜਾ 1000 ਰੁਪਈਆ ਆਪਣੇ ਆਮ ਆਦਮੀ ਪਾਰਟੀ ਪਾ ਰਹੀ ਸੀਗੀ, ਉਹ ਬੀਬੀਆਂ ਹੁਣ ਜਵਾਬ ਮੰਗਦੀਆਂ ਇਹਨਾਂ ਕੋਲੋਂ। ਆਪਾਂ ਰੋਜ਼ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਜ਼ਰੀਏ ਦੇਖਦੇ ਆ ਕਿ ਬੀਬੀਆਂ ਨੇ ਕੋਲ ਜਵਾਬ ਮੰਗਦੇ, ਜਿਹੜਾ 1000 ਰੁਪਈਆ ਉਹ ਕਿੱਥੇ ਗਿਆ। ਇੱਕ ਦਿਨ ਕਰਮਜੀਤ ਅਨਮੋਲ ਜੀ ਬੈਠੇ ਸੀ ਮੰਜੇ ਦੇ ਉੱਤੇ ਤੇ ਨਾਲ ਉਹਨਾਂ ਦੇ ਬੀਨੂ ਢਿੱਲੋਂ ਇੱਕ ਪਿੰਡ ਦੇ ਵਿੱਚ ਗਿਆ, ਤਾਂ ਬੀਬੀ ਨੇ ਸਾਹਮਣੇ ਇਹਨਾਂ ਦੇ ਜਦੋਂ ਭੇਂ ਕੇ ਜੁੱਤੀਆਂ ਮਾਰੀਆਂ ਹਨਾ, ਤੇ ਇਹ ਉੱਥੇ ਹੱਸਦੇ ਰਹੇ। ਇਹਨਾਂ ਕੋਲ ਕੋਈ ਜਵਾਬ ਨਹੀਂ ਆਇਆ। ਇਸੇ ਤਰ੍ਹਾਂ ਜਿੱਥੇ ਵੀ ਇਹ ਜਾਣਗੇ ਹਰ ਪਿੰਡ 'ਚ ਇਹਨਾਂ ਦਾ ਵਿਰੋਧ ਹੋਣਾ ਵਾ। ਤੇ ਇੰਨੀਆਂ ਗੱਲਾਂ ਕਹਿੰਦਾ ਮੈਂ ਖਿਮਾ ਦਾ ਜਾਚਗਾ। ਹੁਣ ਮੇਰੇ ਸਾਥੀ ਜਨਮਬਿੰਦੂ ਜੂਨੇ ਤੋਂ ਸਿਕੰਦਰ ਸੰਧੂ ਜੀ ਆਮ ਆਦਮੀ ਪਾਰਟੀ ਦੇ ਏਜੰਡੇ ਦੇ ਵੱਲ ਵੀ ਆਵਾਂਗੇ। ਉਹਨਾਂ ਦੀ 2 ਸਾਲ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਉਹਦੇ ਬਾਰੇ ਵੀ ਸਾਰਿਆਂ ਤੋਂ ਪੁੱਛਾਂਗੇ। ਪਰ ਪਹਿਲਾਂ ਇਹ ਜਿਹੜਾ ਮਸਲਾ ਹੈ ਇਹਦੇ ਤੇ ਵਿਚਾਰ ਲੈ ਲਈਏ। ਸਾਡੇ ਨਾਲ ਮਜ਼ਦੂਰ ਜਥੇਬੰਦੀ ਤੋਂ ਭਾਈ ਸਾਹਿਬ ਮੌਜੂਦ ਨੇ। ਭਾਈ ਸਾਹਿਬ ਕੀ ਕਹੋਗੇ, ਕਿਸਾਨ ਤੇ ਮਜ਼ਦੂਰ ਜਿਹੜੇ ਨੇ ਜਾਂ ਦਲਿਤ ਵਰਗ ਜਾਂ ਕਿਸਾਨ, ਇਹ ਓਪੋਜ਼ਿਟ ਖੜੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਵਿਰੋਧੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਦੂਸਰੇ ਦੀ। ਕੀ ਇਹ ਸੱਚੀ ਵਿਰੋਧੀ ਬਣ ਜਾਣਗੇ ਇਸ ਤਰੀਕੇ ਨਾਲ? ਜੇ ਕੋਈ ਕਹਿੰਦਾ ਹੈ ਤਾਂ ਇਹ ਵੀ ਇੱਕ ਦੂਜੇ ਦੇ ਵਿਰੋਧੀ ਨੇ, ਇਹ ਤਾਂ ਜੀ ਬਾਬਾ ਸਾਹਿਬ ਦਾ ਸਤਿਕਾਰ ਨਹੀਂ ਕਰਦੇ। ਪਹਿਲੋਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਬਾਕੀ ਗੱਲ ਰਹੀ ਇਹਨਾਂ ਦੀ ਕਿ ਮਜ਼ਦੂਰ ਤੇ ਕਿਸਾਨ ਦਾ ਇੱਕ 9 ਮਾਸ ਦਾ ਰਿਸ਼ਤਾ ਆ, ਉਹ ਕਦੀ ਵੀ ਵੱਖ ਨਹੀਂ ਹੋ ਸਕਦੇ। ਉਹ ਅੱਜ ਵੀ ਇਕੱਠੇ ਆ ਤੇ ਕਈ ਸਾਲ ਪਹਿਲੋਂ ਵੀ ਇਕੱਠੇ ਸੀ ਤੇ ਰਹਿਣਗੇ ਵੀ ਇਕੱਠੇ। ਠੀਕ ਹੈ, ਇਹ ਸਰਕਾਰ ਇੱਕ ਪੱਤਾ ਖੇਡ ਰਹੀ ਆ। ਮੈਂ ਸ਼੍ਰੀ ਰਿੰਕੂ ਜੀ ਨੂੰ ਪੁੱਛਣਾ ਚਾਹੁੰਦਾ ਆ, ਅਸੀਂ ਉਸ ਦਿਨ ਵੀ ਪੁੱਛਣ ਹੀ ਗਏ ਸੀਗੇ, ਕੋਈ ਸਾਡਾ ਨਿੱਜੀ ਇਹਨਾਂ ਨਾਲ ਵਿਰੋਧ ਨਹੀਂਗਾ, ਸਾਡਾ ਸਿਰਫ ਇਹਨਾਂ ਦੀ ਨੀਤੀ ਨਾਲ ਵਿਰੋਧ ਆ। ਪਾਰਟੀ ਦੀ ਨੀਤੀ, ਇਹਦੀ ਪਾਰਟੀ ਦੀ ਨੀਤੀ ਨਾਲ ਵਿਰੋਧ ਆ ਕਿ ਨੀਤੀ ਜਿਹੜੀ ਇਹਨਾਂ ਦੀ ਮਾੜੀ ਆ। ਮਜ਼ਦੂਰ ਵਿਰੋਧੀ ਆ, ਕਿਸਾਨ ਵਿਰੋਧੀ ਆ। ਅਸੀਂ ਸਿਰਫ ਗੱਲ ਕਰਨ ਲਈ ਸਾਡੇ ਨਾਲ ਪ੍ਰਸ਼ਾਸਨ ਨੇ ਜਦੋਂ ਮਹਿਤਪੁਰ ਦੇ ਵਿੱਚ ਆਏ, ਪ੍ਰਸ਼ਾਸਨ ਨੇ ਸਾਨੂੰ ਯਕੀਨ ਦਿਵਾਇਆ ਕਿ ਮੈਂ ਤੁਹਾਡੀ ਗੱਲਬਾਤ ਕਰਾਵਾਂਗਾ, ਬੈਠ ਕੇ ਜਿਹੜੀ ਗੱਲਬਾਤ ਹੋਵੇਗੀ। ਪਰ ਅਸੀਂ ਕਹਿੰਦੇ ਕਿ ਜੇ ਤੂੰ ਸਾਡਾ ਮਜ਼ਦੂਰਾਂ ਦਾ ਆ, ਜੇ ਤੂੰ ਸਾਡਾ ਦਲਿਤਾਂ ਦਾ ਆ, ਜੇ ਤੂੰ ਫਿਰ ਗੱਡੀ ਚੋਂ ਨਿਕਲ ਕੇ ਬਾਹਰ ਕਿਉਂ ਨਹੀਂ ਆਇਆ ਮਜ਼ਦੂਰਾਂ ਦੀ ਗੱਲ ਸੁਣਨ ਵਾਸਤੇ, ਮਜ਼ਦੂਰਾਂ ਨਾਲ ਗੱਲ ਕਰਨ ਵਾਸਤੇ, ਕਿਤੇ ਪਲੇਟਫਾਰਮ ਤੇ ਖੜਾ ਕਿਉਂ ਨਹੀਂ ਹੋਇਆ? ਅਸੀਂ ਇਹਨਾਂ ਕੋਲੋਂ ਸਵਾਲ ਪੁੱਛਣੇ ਚਾਹੁੰਦੇ ਆ ਕਿ ਜਦੋਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਸੀਗਾ, MP ਬਣੇ ਆ, ਅਸੀਂ ਇਹਨੂੰ ਇਹ ਸਵਾਲ ਪੁੱਛਣਾ ਚਾਹੁੰਦੇ ਆ ਕਿ ਜਦੋਂ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਅਸੀਂ 3 ਦਿਨ ਰਾਤ ਦਿਨ ਦਾ ਜਦੋਂ ਧਰਨਾ ਲਾਇਆ ਕਿ ਸਰਕਾਰ ਨੂੰ ਬੇਨਤੀ ਕੀਤੀ ਕਿ ਜਿੱਥੇ ਅੱਜ ਲੋਕਡਾਊਨ ਦੀ ਮਾਰ ਜਿਹੜੀ ਆ ਮਜ਼ਦੂਰਾਂ ਨੂੰ ਜਿਹੜੀ ਬਹੁਤ ਵੱਡੀ ਪਈ ਆ, ਕਿਸਾਨਾਂ ਨੂੰ ਪਈ ਆ, ਹਰ ਇੱਕ ਵਰਗ ਨੂੰ ਪਈ ਆ, ਵਪਾਰੀਆਂ ਨੂੰ ਪਈ ਆ, ਛੋਟਾ ਵਪਾਰੀ ਉਹਦੇ ਵਿੱਚ ਰਗੜਿਆ ਗਿਆ, ਉੱਥੇ ਫਿਰ ਲੋਕਾਂ ਨੂੰ ਇਹ ਜਿਹੜਾ ਇਹ ਸਰਕਾਰ ਜਿਹੜੀ ਸੈਂਟਰ ਤੇ ਪੰਜਾਬ ਦੀ ਸਰਕਾਰ ਅੱਜ ਉਹ ਫਿਰ ਲੋਕਾਂ ਨਾਲ ਇਹ ਪਾੜਾ ਕਿਉਂ ਰੱਖਦੀ ਆ? ਉਹਨਾਂ ਨੂੰ ਨਿਆਂ ਦੇਵੇ ਆਣ ਕੇ ਵੀ ਜਿਹੜਾ ਇਹ ਲੋਕਾਂ ਦੇ ਜਿਹੜੇ ਆ ਵੀ ਇੱਕ ਸਿਰਫ ਇੱਕੋ ਜਿਹਾ ਦੇਖ ਰਹੀ ਆ, ਪਰ ਇਹ ਨਹੀਂ ਦੇਖ ਰਹੀ। ਉੱਥੇ ਅਸੀਂ ਪੁੱਛਣ ਵਾਸਤੇ ਗਏ ਸੀਗੇ ਵੀ ਜਿਹੜਾ ਮਨਰੇਗਾ ਆ ਪੰਜਾਬ ਦੇ ਵਿੱਚ, ਜਿਹੜੇ ਮਨਰੇਗਾ ਵਿੱਚ ਮਜ਼ਦੂਰ ਕੰਮ ਕਰਦੇ ਆ,
ਪਹਿਲੋਂ ਤਾਂ ਉਹਨਾਂ ਨੂੰ ਕੰਮ ਲੈਣ ਵਾਸਤੇ ਇੱਥੇ ਮਹੀਨਾ ਗੇੜੇ ਕੱਢਣੇ ਪੈਂਦੇ ਵੀਡੀਓ ਦਫ਼ਤਰਾਂ ਵਿੱਚ। ਉਦੋਂ ਕਦੀ ਸ਼ੀਰ ਰੈਂਕੂ ਜੀ ਨੂੰ ਚੇਤਾ ਨਹੀਂ ਆਇਆ ਮਜ਼ਦੂਰਾਂ ਦਾ ਕਿ ਇਹ ਮੇਰੇ ਦਲਿਤ ਭਰਾ ਆ, ਇਹ ਮੇਰੀਆਂ ਦਲਿਤ ਮਾਵਾਂ ਆ, ਇਹ ਸਾਡੀਆਂ ਦਲਿਤ ਧੀਆਂ ਆ। ਉੱਥੇ ਕੀ ਹੁੰਦਾ ਜਦੋਂ ਕੰਮ ਮੰਗਣ ਲਈ ਜਾਏ ਤੇ ਉੱਥੇ ਸਾਡੇ ਤੇ ਲਾਠੀ ਚਾਰਜ, ਸਾਡੇ ਬਜ਼ੁਰਗਾਂ ਤੇ, ਸਾਡੀਆਂ ਨੌਜਵਾਨ ਧੀਆਂ ਤੇ, ਸਾਡੀਆਂ ਨੌਜਵਾਨ ਜਿਹੜੇ ਸਾਡੇ ਨੌਜਵਾਨ ਸੀਗੇ ਉਹਨਾਂ ਤੇ, ਸਾਡੀਆਂ ਮਾਵਾਂ ਤੇ, ਸਾਡੇ ਬਜ਼ੁਰਗਾਂ ਤੇ ਉੱਥੇ ਜਿਹੜਾ ਲਾਠੀ ਚਾਰਜ ਹੁੰਦਾ ਦੂਜੇ ਦਿਨ। ਅਸੀਂ ਇਹਨੂੰ ਪੁੱਛਣਾ ਚਾਹੁੰਦੇ ਸੀਗੇ ਕਿ ਉਸ ਦਿਨ ਤੂੰ ਇੱਕ ਵੀ ਬਿਆਨ ਲਾਇਆ ਮਜ਼ਦੂਰਾਂ ਲਈ? ਅੱਜ ਤੂੰ ਵੋਟ ਕਿਹੜੇ ਹੱਕ ਨਾਲ ਮੰਗਦਾ ਆ? ਜੇ ਤੂੰ ਉਸ ਦਿਨ ਮੌਜੂਦਾ ਦਾ ਤੂੰ ਵਾਕਿਆ ਕਹਿਣਾ ਕਿ ਮੈਂ ਦਲਿਤ ਆ, ਅਸੀਂ ਬਾਬਾ ਸਾਹਿਬ ਦੇ ਪੈਰੋਕਾਰ ਆ, ਅਸੀਂ ਉਹ ਭਗਤ ਸਿੰਘ ਦੇ ਵਾਰਸ ਆ, ਅਸੀਂ ਬਾਬਾ ਸਾਹਿਬ ਦੇ ਵਾਰਸ ਆ। ਅਸੀਂ ਉਹ ਸਰੋੜਾਂ ਦੇ ਉੱਤੇ ਬੈਠ ਕੇ ਉਹਨਾਂ ਕੋਲੋਂ ਮੰਗਣ ਗਏ ਸੀ ਕਿ ਲੋਕਾਂ ਨੂੰ ਜਿਹੜਾ ਰੁਜ਼ਗਾਰ ਆ, ਅਸੀਂ ਭੀਖ ਨਹੀਂ ਮੰਗਣੀ ਹੈਗੀ, ਨਾ ਸਾਨੂੰ ਕੋਈ ਫ੍ਰੀ ਦੀ ਚੀਜ਼ ਚਾਹੀਦੀ ਆ। ਸਾਡੇ ਲੋਕਾਂ ਨੂੰ ਜਿਹੜਾ ਆ, ਸਾਡੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਸਾਡੇ ਲੋਕਾਂ ਨੂੰ ਜਿਹੜੀ ਵਿੱਦਿਆ ਦਿੱਤੀ ਜਾਵੇ, ਸਾਡੇ ਲੋਕਾਂ ਨੂੰ ਜਿਹੜੀਆਂ ਆ ਸਿਹਤ ਸਹੂਲਤਾਂ ਦਿੱਤੀਆਂ ਜਾਣ, ਉਹਨਾਂ ਨੂੰ ਕੰਮ ਦਿੱਤਾ ਜਾਵੇ, ਕੰਮ ਕੀਤੇ ਦੇ ਟਾਈਮ ਸਿਰ ਪੈਸੇ ਦਿੱਤੇ ਜਾਣ। ਅੱਜ ਤੁਸੀਂ ਦੇਖਦੇ ਹੋਣੇ ਆ ਕਿ ਪੰਜਾਬ ਦੇ ਵਿੱਚ ਇੱਕ ਧਿਰ ਨਹੀਂ, ਕਿਸਾਨ, ਮਜ਼ਦੂਰ, ਵਪਾਰੀ, ਜਿੰਨੇ ਵੀ ਸਭ ਅੱਜ ਮੁਲਾਜ਼ਮ, ਸਭ ਕੁਛ ਠੇਕੇ ਤੇ ਦੇ ਰਹੀ ਹੈ ਸਰਕਾਰ। ਉਹਦੇ ਵਿੱਚ ਕੀ ਪਾਲਿਸੀ ਕੀ ਸਰਕਾਰ ਦੀ ਕਿ ਸੈਂਟਰ ਤੇ ਪੰਜਾਬ ਦੀ ਗੌਰਮੈਂਟ ਤੜਾ ਤੜ ਕੰਪਨੀਆਂ ਲਿਆ ਰਹੀ ਆ ਇੱਥੇ। ਪੰਜਾਬ ਦਾ ਜਿਹੜਾ ਨੌਜਵਾਨ ਉਹ ਕੰਮ ਤੋਂ, ਉਹ ਨੌਕਰੀ ਤੋਂ ਜਿਹੜਾ ਆ ਅੱਜ ਵਿਹਲਾ ਆ। ਇਹਨਾਂ ਪਲਾਨ ਕਰਨ ਨੂੰ ਮਜਬੂਰ ਹੋ ਰਿਹਾ। ਹਾਂ ਜੀ, ਬਾਹਰ ਪਲਾਨ ਕਰਨ ਨੂੰ ਮਜਬੂਰ ਹੋ ਰਿਹਾ ਆ। ਬਾਹਰ ਵੀ ਕੌਣ ਚੱਲ ਜੂਗਾ? ਮਜ਼ਦੂਰ ਚੱਲ ਜੂ ਬਾਹਰ? ਨਹੀਂ ਜਾ ਸਕਦਾ। ਮਜ਼ਦੂਰ ਨੂੰ ਸਿਰਫ ਅੱਜ ਇਹ ਨਸ਼ੇ ਦੀ ਗੱਲ ਕਰਦੇ ਆ। ਅਸੀਂ ਜਿਹੜਾ ਆ ਜਦੋਂ ਸ਼ੀਰ ਰੈਂਕੂ ਜੀ ਬਣੇ ਸੀ ਕਹਿੰਦੇ ਅਸੀਂ ਧਰਨੇ ਨਹੀਂ ਲੱਗਣ ਦੇਣੇ, ਇਹਨਾਂ ਦੀ ਪਾਰਟੀ ਜਿਹੜੀ ਕਹਿੰਦੇ ਸੀ ਆਮ ਲੋਕਾਂ ਦੀ ਪਾਰਟੀ, ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਕਹਿੰਦੀ ਅੰਦੋਲਨ ਨਹੀਂ ਕਰਨ ਦੇਣੇ, ਅੰਦੋਲਨ ਨਹੀਂ ਕਰਨ ਦੇਣੇ। ਜਿਹੜੀ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਉਹ ਕਹਿੰਦੇ ਅਸੀਂ ਅੰਦੋਲਨ ਨਹੀਂ ਕਰਨ ਦੇਣੇ। ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੀ ਲੋਕੀ ਅੱਜ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਨੌਜਵਾਨ ਬੇਰੁਜ਼ਗਾਰ ਹੋਏ ਆ, ਵੱਡੇ ਪੱਧਰ ਦੇ ਉੱਤੇ ਜਿਹੜੀ ਆ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਿਆ, ਵੀ ਜਿਹੜੇ ਲੋਕਾਂ ਨੂੰ ਇਲਾਜ, ਸਿਹਤ ਸਹੂਲਤ ਨਹੀਂ ਮਿਲੀ, ਠੀਕ ਆ, ਲੋਕ ਅੱਜ ਇਲਾਜ ਦੁੱਖੋਂ ਮਰ ਰਹੇ ਆ, ਲੋਕ ਅੱਜ ਰੁਜ਼ਗਾਰ ਦੁੱਖੋਂ ਜਿਹੜਾ ਰੋਡਾਂ ਤੇ ਆ ਰਹੇ ਆ। ਨੌਜਵਾਨ ਪੀੜ੍ਹੀ ਜਿਹੜੀ ਸਾਡੀ ਆ, ਉਹਨਾਂ ਨੂੰ ਵਧੀਆ ਐਜੂਕੇਸ਼ਨ ਜੇ ਕੋਈ ਕਰ ਹੀ ਜਾਂਦਾ ਉਹਨਾਂ ਨੂੰ ਜਿਹੜੀ ਆ ਨੌਕਰੀ ਨਹੀਂ ਮਿਲਦੀ। ਇਹ ਪੰਜਾਬ ਦੇ ਜਿਹੜੇ ਆ, ਪੰਜਾਬ ਦੇ ਨੌਜਵਾਨ ਬਾਹਰ ਦੁਬਈ ਮਾਸਟਰਾਂ ਦੇ ਵਿੱਚ ਜਾਂ ਹੋਰ ਕਿਤੇ ਬਾਹਰ ਜਾ ਕੇ ਕੰਮ ਕਰਦੇ, ਕਈ ਵਾਰੀ ਵਿਚਾਰਿਆਂ ਦੇਹਾਂਤ ਵੀ ਹੋ ਜਾਂਦਾ, ਆਪਣੇ ਘਰ ਰੱਖ ਕੇ ਕਿਸੇ ਤਰ੍ਹਾਂ ਜਾ ਕੇ ਕੰਮ ਚਲਾਉਂਦੇ ਆ। ਪਰ ਇੱਥੇ ਦੀ ਜਿਹੜੇ ਆ ਸਿਸਟਮ ਆ, ਅਸੀਂ ਇਹਨਾਂ ਕੋਲ ਇਹੀ ਪੁੱਛਣਾ ਚਾਹੁੰਦੇ ਕਿ ਤੁਸੀਂ ਕੀ, ਤੁਹਾਡਾ ਮੋਟੀਵੇਟ ਕੀ ਆ ਲੋਕਾਂ ਲਈ? ਠੀਕ ਆ, ਇਹ ਇਸੇ ਤਰ੍ਹਾਂ ਹੀ ਜਦੋਂ ਲੋਕਾਂ ਨੇ ਸਰਕਾਰ ਬਣਾਈ ਆ, ਲੋਕਾਂ ਨੇ ਬਦਲਾਅ ਦੀ ਇੱਕ ਸਰਕਾਰ ਲਿਆਂਦੀ ਸੀ, ਪਰ ਉਹ ਬਦਲਾਅ ਜਿਹੜਾ ਨਹੀਂ ਹੋਇਆ। ਇਸ ਤਰ੍ਹਾਂ ਜਿਹੜੀ ਸਰਕਾਰ ਆ ਪੂਰੀ ਫੇਲ ਦੀ ਫੇਲ ਹੋਈ ਆ। ਚਲੋ ਹੁਣ ਇਸ ਗੱਲ ਤੇ ਆਉਨੇ ਆ, ਤੁਸੀਂ ਸਾਰੇ ਇਸ ਗੱਲ ਦਾ ਜਵਾਬ ਦੇ ਸਕਦੇ ਹੋ ਕਿ 1 ਸਾਲ ਤੱਕ ਤਾਂ ਐਮਪੀ ਰਹੇ ਨੇ, 1 ਸਾਲ ਦੇ ਵਿੱਚ ਉਹਨਾਂ ਨੂੰ ਫੰਡ ਵੀ ਮਿਲਿਆ ਹੋਊ ਕੇਂਦਰ ਤੋਂ। ਉਹਨਾਂ ਨੇ ਤੁਹਾਡੇ ਏਰੀਏ 'ਚ ਕੋਈ ਇੰਡਸਟਰੀ ਜਾਂ ਕੁਝ ਇਦਾਂ ਦਾ ਪ੍ਰਬੰਧ ਕੀਤਾ ਹੈ? ਕੋਈ ਪੈਸੇ ਤੁਹਾਨੂੰ ਗ੍ਰਾਂਟ ਦੇ ਰੂਪ 'ਚ ਦਿੱਤੇ ਹੁਣ ਸੁਸ਼ੀਲ ਰੈਂਕੂ ਹੋਣਾ ਨੇ? ਨਹੀਂ ਕੋਈ ਨਹੀਂ ਹੈ। ਪੈਸਾ ਤਾਂ ਕੀ ਦੇਣਾ, ਉਸ ਨੂੰ ਕੀ ਕਰਨਾ। ਸਾਡੇ ਇੱਥੇ ਇਹ ਲਗਭਗ ਜਿਹੜਾ ਆ 144 ਦੇ ਕਰੀਬ, 142 ਦੇ ਕਰੀਬ ਪਿੰਡ ਆ ਜਿਨ੍ਹਾਂ ਨੂੰ ਇੱਥੇ ਸਾਡੇ ਇੱਕ ਹਸਪੀਟਲ ਆ ਮਹਿਤਪੁਰ ਦਾ ਜਿਹੜਾ ਲੱਗਦਾ, ਜਿਹੜਾ 142 ਪਿੰਡਾਂ ਨੂੰ ਇੱਕੋ ਹਸਪੀਟਲ ਆ ਜਿਹੜਾ ਲੱਗਦਾ ਆ। ਔਰ ਉਹ ਕਾਲਾ ਸੰਘਿਆ ਤੱਕ ਜਿਹੜੀਆਂ ਡਿਸਪੈਂਸਰੀਆਂ, ਉਗੀ ਤੱਕ ਡਿਸਪੈਂਸਰੀਆਂ ਉਹਦੇ ਅੰਡਰ ਆਉਂਦੀਆਂ ਆ। ਉਹ ਬਲਾਕ ਦਾ ਇੱਥੇ ਹੈਗਾ ਆ ਹਸਪੀਟਲ। ਸਾਡੇ ਇਲਾਕੇ ਦੀ ਲੋਕਾਂ ਦੀ ਜਥੇਬੰਦੀਆਂ ਦੇ, ਕਿਸਾਨਾਂ ਮਜ਼ਦੂਰਾਂ ਦੀ ਜਥੇਬੰਦੀਆਂ ਦੀ ਬੜੇ ਚਿਰ ਤੋਂ ਮੰਗ ਸੀ ਵੀ ਇਸ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇ, ਘੱਟੋ ਘੱਟ 100 ਬਿਸਤਰਿਆਂ ਦਾ ਜਿਹੜਾ ਉਹ ਪ੍ਰਬੰਧ ਕੀਤਾ ਜਾਵੇ। ਜਿਹੜਾ ਲੋਕਾਂ ਨੂੰ ਦੂਰ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ, ਮਜ਼ਦੂਰਾਂ ਨੂੰ, ਕਿਸਾਨਾਂ ਨੂੰ, ਛੋਟੇ ਕਿਸਾਨ ਆ, ਮਜ਼ਦੂਰ ਆ ਇਸ ਨਾਲ ਜੁੜੇ ਹੋਏ, ਵੀ ਉਹਨਾਂ ਨੂੰ ਨਾ ਜਾਣਾ ਪਵੇ, ਉਹ ਉਸ ਨੂੰ ਵੱਡਾ ਕੀਤਾ ਜਾਵੇ। ਪਰ ਇਹ ਬਦਲਾਅ ਵਾਲੀ ਸਰਕਾਰ ਨੇ, ਜਿਹਦੀ ਗੱਲ ਰਿੰਕੂ ਜਿਹੜੀ ਪਿਛਲੇ ਜਿਹੜੇ ਉਹਦੇ ਰਹੇ ਆ MLA ਰਹੇ ਆ, ਉਹ MP ਰਹੇ ਆ, ਔਰ ਉਸ ਸਰਕਾਰ ਦੇ ਵਿੱਚ ਬੈਠਿਆ ਹੋਇਆ ਵੀ ਇਹਨਾਂ ਨੇ ਉਹਨੂੰ ਅਪਗ੍ਰੇਡ ਕਰਨ ਦੀ ਬਜਾਏ ਉੱਥੇ ਇੱਕ ਮੁਹੱਲਾ ਕਲੀਨਿਕ ਬਣਾ ਦਿੱਤਾ, ਜਦ ਕਿ ਲੋਕ ਵਿਰੋਧ ਕਰ ਰਹੇ ਆ ਇਸ ਗੱਲ। ਉਸ ਹਸਪਤਾਲ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ, ਉਸੇ ਦੀ ਬਿਲਡਿੰਗ ਵਿੱਚ, ਪੁਰਾਣੀ ਬਿਲਡਿੰਗ ਦੇ ਵਿੱਚ, ਹਸਪੀਟਲ ਦੀ ਬਿਲਡਿੰਗ ਦੇ ਵਿੱਚ ਉਹਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ। ਮਤਲਬ ਕਿ ਹੁਣ ਉੱਥੇ ਕੋਈ ਆਪਰੇਸ਼ਨ ਵੀ ਨਹੀਂ ਹੋ ਸਕਦਾ? ਕੁਛ ਨਹੀਂ ਹੋ ਰਿਹਾ ਜੀ ਉੱਥੇ। ਨਾ ਤਾਂ ਲੋਕਾਂ ਨੂੰ ਦਵਾਈਆਂ ਮਿਲ ਰਹੀਆਂ, 2 ਵਜੇ ਉਹਨੂੰ ਜਿੰਦਾ ਲਾ ਦਿੱਤਾ ਜਾਂਦਾ, ਜਦ ਕਿ ਅੱਗੇ 5 ਵਜੇ ਤੱਕ ਖੁੱਲ੍ਹਾ ਹੁੰਦਾ। ਰਾਤ ਨੂੰ ਵੀ ਡਾਕਟਰ ਡਿਊਟੀ ਤੇ ਹੁੰਦੇ ਸੀ। ਬਿਮਾਰੀ ਨੇ 2 ਵਜੇ ਤੋਂ ਪਹਿਲਾਂ ਹੀ ਥੋੜੀ ਹੋਣਾ ਵੀ ਮੈਂ ਟਾਈਮ ਨਾਲ ਹੋ ਜਾ। ਇਸ ਕਰਕੇ ਦੇਣ ਦੀ ਬਜਾਏ ਉਲਟਾ ਖੋਹ ਲਿਆ। ਜੇ ਕਾਂਗਰਸ ਆਈ
ਤਾਂ ਕਾਂਗਰਸ ਨੇ ਬੁਲਾਤੇ ਜੀ ਡਿਸਪੈਂਸਰੀਆਂ ਦੂਸਰੇ ਡਿਸਪੈਂਸਰੀਆਂ ਦੇ ਵਿੱਚ ਬੁਲਾਤੇ ਜੀ ਤੁਹਾਡੀ ਸਿਹਤ ਸਾਡੀ ਗੇਟ ਉਹ ਬੁਲਾਤਾ ਜੀ ਦਵਾਈ ਮਿਲੂਗੀ ਉਹ ਬੰਦ ਦੇ ਬੰਦ ਪਏ ਆ ਕੋਈ ਡਾਕਟਰ ਨਹੀਂ ਉੱਥੇ ਬਿਠਾਇਆ ਗਿਆ ਉਹ ਉਹਨਾਂ ਦੇ ਸਿਹਤ ਕੇਂਦਰ ਬਣਾਏ ਸੀ ਸਿਹਤ ਕੇਂਦਰ ਬਣਾਏ ਸੀ ਉਹ ਉੱਦਾਂ ਦੇ ਉੱਦਾਂ ਹੀ ਪਏ ਆ ਜੀ। ਉਸ ਤੋਂ ਬਾਅਦ ਅਕਾਲੀ ਆ ਗਏ ਅਕਾਲੀਆਂ ਨੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਉਹ ਬਣਾਤੇ ਜੀ ਸਾਂਝ ਕੇਂਦਰ ਬਣਾਉਣੇ ਸੇਵਾ ਕੇਂਦਰ ਬਣਾਉਣੇ 10-10 ਲੱਖ ਰੁਪਇਆ ਉਹ 'ਤੇ ਲਾ ਦਿੱਤਾ ਜੀ। ਉਹ ਅੱਜ ਜਿਹੜਾ ਉਹ ਨਸ਼ੇਲੀ ਲੋਕੀ ਵਰਤ ਰਹੇ ਆ ਜਿਹੜੇ ਨੌਜਵਾਨ ਉਹ ਉਹਦੇ ਉੱਤੇ ਲੋਕੀ ਪਾਥੀਆਂ ਪਸ ਰਹੇ ਆ ਉਹ ਖਾਲੀ ਪਏ ਆ ਲੋਕਾਂ ਦਾ ਜਿਹੜਾ ਪੈਸਾ ਆ ਬਰਬਾਦ ਕੀਤਾ ਜਾ ਰਿਹਾ। ਥੋੜੇ ਜਿਹੇ ਬੱਚੇ ਸੀ ਉਹਨਾਂ ਨੂੰ ਇਹਨਾਂ ਨੇ ਵਰਤ ਲਿਆ ਰੰਗ ਕਰਕੇ ਹੁਣ ਉਹਦੇ ਉੱਤੇ ਉਹ ਕੂਚੀ ਮਾਰ ਕੇ ਉਹ ਆਵਾਂ ਦੀ ਕਲੀਨਿਕ ਬਣਾ ਦਿੱਤਾ ਗਿਆ। ਮਤਲਬ ਕਿ ਜਿਹੜੀ ਸਰਕਾਰ ਆਉਂਦੀ ਆ ਉਹਨੂੰ ਵਧਾਉਣ ਦੀ ਬਜਾਏ ਹੋਰ ਘਟਾਇਆ ਜਾ ਰਿਹਾ ਲੋਕਾਂ ਦੀ ਸਹੂਲਤਾਂ ਜਿਹੜੀਆਂ ਉਹ ਘਟਦੀਆਂ ਬੜੀਆਂ ਦਿਨੋਂ ਦਿਨ। ਇਸ ਕਰਕੇ ਅਸੀਂ ਸ਼ਸ਼ੀਰ ਰਿੰਕੂ ਨੂੰ ਕਹਿਣਾ ਚਾਹੁੰਦੇ ਹਾਂ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਤੁਸੀਂ ਸਾਡੇ ਕਿਸਾਨਾਂ ਮਜ਼ਦੂਰਾਂ 'ਚ ਫੁੱਟ ਨਾ ਤਾਂ ਪਾ ਸਕਦੇ ਹੋ ਨਾ ਅਸੀਂ ਪੈਣ ਦੇਵਾਂਗੇ ਔਰ ਤੁਹਾਡਾ ਜਿਹੜਾ ਵਿਰੋਧ ਹੈ ਉਹ ਹਰ ਥਾਂ 'ਤੇ ਹੋਵੇਗਾ। ਉਹ ਇਕੱਲਾ ਸ਼ਸ਼ੀਰ ਰਿੰਕੂ ਦਾ ਨਹੀਂ ਹੋਵੇਗਾ ਉਹਨਾਂ ਦੀ ਪਾਰਟੀ ਦਾ ਹੋਵੇਗਾ ਜਿਹੜੀ ਕਿਸਾਨ ਮਜ਼ਦੂਰ ਨੌਜਵਾਨ ਮੁਲਾਜ਼ਮ ਅਤੇ ਹਰ ਵਰਗ ਦੀ ਵਿਰੋਧੀ ਪਾਰਟੀ ਆ ਕਾਰਪੋਰੇਟ ਘਰਾਣਿਆਂ ਦੀ ਉਹ ਪਾਰਟੀ ਆ। ਇਸ ਕਰਕੇ ਉਹਦਾ ਵਿਰੋਧ ਜਿਹੜਾ ਹਰ ਥਾਂ 'ਤੇ ਹੋਊਗਾ ਔਰ ਜਿੱਥੇ ਵੀ ਇਲੈਕਸ਼ਨ 'ਤੇ ਆਓਗੇ ਉੱਥੇ ਵਿਰੋਧ ਕਰਾਂਗੇ। ਜੀ ਇੱਕ ਗੱਲ ਇਹ ਕਰਨੀ ਹੈ ਕਿ ਜਿੱਦਾਂ ਦੇ ਨਕੋਦਰ ਆਇਆ ਇਹਨੇ ਕਿਸਾਨਾਂ ਨੂੰ ਗੁੰਡੇ ਗਿਆ। ਜੀ ਮੇਰਾ ਕਹਿਣ ਦਾ ਮਤਲਬ ਜੇ ਮੈਨੂੰ ਬਾਤ ਸੁਣਦਾ ਮੇਰੀ ਹੋਵੇ ਇਹ ਗੁੰਡੇ ਆਪ ਆ ਜਿਹੜਾ ਗੁੰਡਾ ਆ ਨਾ ਉਹਨੂੰ ਸਾਰੇ ਗੁੰਡੇ ਲੱਗ ਜਾਂਦੇ ਆ। ਇਹਨੇ ਗੁੰਡੇ ਕਿਹਾ ਤੁਸੀਂ ਫੜਿਆਣਾ ਕਹਿ ਲੈ ਗੁੰਡੇ ਇਹਦਾ ਜਵਾਬ ਦੇਵਾਂਗੇ ਪਿੰਡਾਂ ਜਾ ਕੇ ਮੋੜੂ ਹੋਣ ਲੱਗੇ ਪਿੰਡਾਂ ਸਾਡੇ ਆਵੇ ਇੱਕ ਵਾਰੀ ਇੱਥੋਂ ਭੱਜ ਗਿਆ ਨਾ ਕੁਦਰੋਂ ਭੱਜ ਗਿਆ ਮੈਂ ਉੱਧਰੋਂ ਭੱਜ ਗਿਆ ਲੈ ਪਿੰਡਾਂ ਜਾ ਕੇ ਵੜ ਕੇ ਦਿਖਾਲੇ ਨੂੰ ਪਿਆਵਾਂਗੇ ਇਹਨੂੰ ਇਹਦਾ ਨੂੰ ਮੂੰਹ ਥੋੜਾ ਹਾਰ ਦੇਵਾਂਗੇ। ਅਸੀਂ ਚੈਨਲ ਬੇਨਤੀ ਲੋਕਾਂ ਨੂੰ ਕਰਦੇ ਹਾਂ ਕਿ ਇਹਨੂੰ ਵੋਟ ਨਾ ਕੋਈ ਪਾਇਓ ਇਹ ਦਲ ਬਦਲੂਗਾ ਇਹਦਾ ਪਤਾ ਕੋਈ ਨਹੀਂ ਜਾਣਾ ਕਿੱਥੇ ਨੇ ਯਾਰ ਕੋਈ ਵੋਟ ਨਾ ਪਾਇਓ ਅਸੀਂ ਬੇਨਤੀ ਕਰਦੇ ਹਾਂ। ਕਿਸਾਨ ਹੋਣ ਦੇ ਨਾਂ 'ਤੇ ਜਿਹੜੇ ਇਹਨਾਂ ਦੇ ਸਮਰਥਕ ਜਿਹੜੇ ਕੁਛ ਦੁਕਾਨਦਾਰਾਂ ਦੇ ਵਿੱਚੋਂ ਆ ਕੁਛ ਜਿਹੜੇ ਇਹਨਾਂ ਨੂੰ ਪੈਲਸ ਦੇ ਰਹੇ ਆ ਅਸੀਂ ਕਿਸਾਨ ਹੋਣ ਦੇ ਨਾਂ 'ਤੇ ਉਹਨਾਂ ਦਾ ਵੀ ਬਾਈਕਾਟ ਕਰਦੇ ਆ। ਜਿਹੜੇ ਇਹਨਾਂ ਦੇ ਲਈ ਪ੍ਰਬੰਧ ਕਰ ਰਹੇ ਕਰਦੇ ਆ ਉਹਨਾਂ ਦਾ ਵੀ ਬਾਈਕਾਟ ਕਰਦੇ ਅਸੀਂ ਉਹਨਾਂ ਦੀ ਦੁਕਾਨਾਂ 'ਤੇ ਨਹੀਂ ਜਾਵਾਂਗੇ ਉਹਨਾਂ ਕੋਲ ਕੋਈ ਰਾਸ਼ਨ ਨਹੀਂ ਲਵਾਂਗੇ ਕੋਈ ਸੌਦਾ ਨਹੀਂ ਲਵਾਂਗੇ ਹਾਂ ਸਮਾਜਿਕ ਬਾਈਕਾਟ ਕਰਾਂਗੇ ਉਹਨਾਂ ਦੇ ਕੋਈ ਪੈਲਸ ਨਹੀਂ ਬੁੱਕ ਕਰਾਵਾਂਗੇ। ਜੀ ਸੋ ਬਾਈ ਹੁਣਾਂ ਦਾ ਕਹਿਣਾ ਹੈ ਕਿ ਜਿਹੜੇ ਇਹਨਾਂ ਪਾਰਟੀਆਂ ਦਾ ਖਾਸ ਤੌਰ ਤੇ ਭਾਜਪਾ ਦੇ ਲਈ ਕੋਈ ਪ੍ਰਬੰਧ ਵੀ ਕਰਨਗੇ ਕਿ ਆਓ ਸਾਡੇ ਇੱਥੇ ਆ ਕੇ ਰੈਲੀ ਕਰੋ ਅਸੀਂ ਉਹਨਾਂ ਦਾ ਵੀ ਸਮਾਜਿਕ ਬਾਈਕਾਟ ਕਰਨ ਲਈ ਤਿਆਰ ਹਾਂ। ਬਹੁਤ ਸਾਰੀਆਂ ਗੱਲਾਂ ਬਾਈ ਹੁਣੀ ਕੀਤੀਆਂ ਨੇ। ਆਹ ਬਾਈ ਹੁਣੀ ਉਸ ਸਮੇਂ ਉਸ ਜਗ੍ਹਾ ਤੇ ਮੌਜੂਦ ਸੀ ਜਦੋਂ ਇਹ ਸਾਰਾ ਕੁਝ ਵਾਪਰਿਆ। ਬਾਈ ਸੱਚੀ ਗੁੰਡਿਆਂ ਵਾਲੀ ਕੋਈ ਹਰਕਤ ਕੀਤੀ ਸੀ ਜਿਸ ਕਰਕੇ ਸੁਸ਼ੀਲ ਰਿੰਕੂ ਹੁਣੀ ਗੁੰਡਾ ਹੀ ਕਹਿਤਾ? ਨਹੀਂ ਜੀ ਇਦਾਂ ਦੀ ਨਹੀਂ ਕੋਈ ਇਦਾਂ ਦਾ ਹੋਇਆ ਹੀ ਨਹੀਂ ਕੋਈ ਇਦਾਂ ਦਾ ਕੰਮ ਕੁਝ ਨਹੀਂ ਹੋਇਆ ਇਦਾਂ ਦਾ ਸਿਰਫ ਸਵਾਲ ਹੀ ਕਰਨਾ ਸੀ। ਬਾਈ ਹੁਣੀ ਕੁਝ ਕਹਿਣਾ ਚਾਹੁੰਦੇ ਨੇ? ਮੈਂ ਕਹਿਣਾ ਚਾਹੁੰਦਾ ਸੀਗਾ ਕਿ ਉਸ ਦਿਨ ਮਜ਼ਦੂਰ ਆਏ ਸੀ ਇਹਨਾਂ ਨੂੰ ਪੁੱਛਣ ਵਾਸਤੇ ਉੱਥੇ ਨਕੋਦਰ ਵਿੱਚ ਵੀ ਪਹੁੰਚੇ ਆ ਮਜ਼ਦੂਰ ਵੱਡੇ ਤਬਕਾ ਇਹ ਪਹੁੰਚੇ ਜਦੋਂ ਮੋਦੀ ਸਾਹਿਬ ਕਹਿੰਦੇ ਸੀ ਕਿ 15 ਲੱਖ ਜਿਹੜਾ ਰੁਪਈਆ ਲੋਕਾਂ ਦੇ ਅਕਾਊਂਟਾਂ 'ਚ ਪਾਉਣਾ। ਅਸੀਂ ਇਹਨਾਂ ਨੂੰ ਪੁੱਛਣ ਵਾਸਤੇ ਗਏ ਸੀ ਵੀ ਸਾਨੂੰ ਦੱਸੋ ਤੁਸੀਂ ਕਿੱਥੇ ਪਾਏ ਆ ਜਿਹੜੇ ਪਹਿਲੇ ਵਾਅਦੇ ਤੋਂ ਤੁਸੀਂ ਪੂਰੇ ਨਹੀਂ ਕੀਤੇ ਤਾਂ ਅੱਜ ਸਾਡੀ ਵੋਟ ਤੁਸੀਂ ਲੈਣ ਦੇ ਹੱਕਦਾਰ ਨਹੀਂਗੇ। ਅਸੀਂ ਪਿੰਡਾਂ ਦੇ ਵਿੱਚ ਆਵਾਂਗੇ ਤੇ ਇਹਨਾਂ ਨੂੰ ਸਵਾਲ ਕਰਾਂਗੇ ਸਾਡੇ ਸਵਾਲ ਦੇਣ ਲਈ ਤਿਆਰ ਹੋ ਜਾਣ ਇਹਨਾਂ ਦਾ ਵਿਰੋਧ ਹੋਊਗਾ ਥਾਂ ਤੇ ਕਰਾਂਗੇ। ਅਸੀਂ ਆਪਣੇ ਜਿਹੜੇ ਮਜ਼ਦੂਰ ਕਿਸਾਨ ਆ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਸਾਰੇ ਜਣੇ ਇਕੱਠੇ ਹੋ ਕੇ ਵਪਾਰੀ ਸਭ ਜੋ ਨੇ ਵਰਕ ਆ ਮੁਲਾਜ਼ਮ ਆ ਸਭ ਸਟੂਡੈਂਟ ਆ ਅੱਜ ਕੀ ਆ ਅੱਜ ਸਾਡੇ ਪੰਜਾਬ ਦੇ ਵਿੱਚ ਇਹ ਕਹਿੰਦੇ ਕਿ ਆਮ ਆਦਮੀ ਪਾਰਟੀ ਵਾਲੇ ਜਾਂ ਇਹ ਮੋਦੀ ਕਹਿੰਦਾ ਹੈ ਕਿ ਮੈਂ ਇੰਨੇ ਹਜ਼ਾਰ ਨੌਕਰੀਆਂ ਦੇਤੀਆਂ ਪਰ ਇੱਥੇ ਕਿੱਥੇ ਦੇਣੀਆਂ ਇੱਥੇ ਕਿਤੇ ਵੀ ਨਹੀਂ ਦਿੱਤੀਆਂ। ਜਿਹੜੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਇੱਥੇ ਦੇ ਨੌਜਵਾਨ ਆ ਉਹਨਾਂ ਨੂੰ ਜਦੋਂ ਰੁਜ਼ਗਾਰ ਮਿਲ ਜੂਗਾ ਨਸ਼ਾ ਆਪੇ ਖਤਮ ਹੋ ਜਾਣਾ ਪਰ ਰੁਜ਼ਗਾਰ ਉਹਨਾਂ ਨੂੰ ਮਿਲਿਆ ਨਹੀਂ ਨੌਕਰੀ ਮਿਲੀ ਨਹੀਂ ਔਰ ਉਹਨਾਂ ਨੂੰ ਜਿਹੜਾ ਆ ਜਿਹੜੇ ਨੌਕਰੀ ਮਿਲੀ ਆ ਉਹ ਯੂਪੀ ਹਰਿਆਣੇ ਦੇ ਬਾਹਰੋਂ ਲਿਆਣ ਕੇ ਇੱਥੇ ਜੀ ਬਾਈ ਹੁਣੀ ਇੱਕ ਬੜੀ ਚੰਗੀ ਗੱਲ ਕਹੀ ਹੈ ਕਿ ਪਹਿਲੇ ਵਾਅਦੇ ਪੂਰੇ ਨਹੀਂ ਹੋਏ ਤੁਸੀਂ ਨਵੇਂ ਕਰਨੇ ਸ਼ੁਰੂ ਕਰ ਦਿੱਤੇ ਨੇ। ਕਹਿਣ ਦਾ ਭਾਵ ਵੀ ਪਹਿਲਾ ਜਿਹੜਾ ਮੈਨੀਫੈਸਟੋ ਪਿਛਲੀਆਂ ਚੋਣਾਂ 'ਚ ਜਾਰੀ ਕੀਤਾ ਹੋਊਗਾ ਉਹਦੇ ਤਾਂ ਹਾਲੇ ਸੰਕਲਪ ਪੂਰੇ ਨਹੀਂ ਹੋਏ ਤੁਸੀਂ ਨਵਾਂ ਸੰਕਲਪ ਪੱਤਰ ਜਾਂ ਫਿਰ ਮੋਦੀ ਦੀਆਂ ਗਰੰਟੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਹੋ। ਇਹੀ ਸਾਰੀ ਚੀਜ਼ ਜਿਹੜੀ ਹੈ ਇਹ ਪੰਜਾਬ ਸਰਕਾਰ ਤੇ ਵੀ ਹੋਰ ਸਰਕਾਰਾਂ ਤੇ ਵੀ ਲਾਗੂ ਹੁੰਦੀ ਹੈ ਬੇਸ਼ੱਕ ਉਹ ਕਿਸੇ ਖਿੱਤੇ ਦੀ ਪਾਰਟੀ ਹੋਵੇ ਬੇਸ਼ੱਕ ਉਹ ਨੈਸ਼ਨਲ ਪਾਰਟੀ ਹੋਵੇ। ਹੁਣ ਅਗਲੇ ਰਾਉਂਡ ਦੇ ਵਿੱਚ ਆਪਾਂ ਸਾਰਿਆਂ ਤੋਂ ਥੋੜੀ ਗੱਲਬਾਤ ਦੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ 2 ਸਾਲ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਨੂੰ ਸਰਕਾਰ ਦੇ ਵਿੱਚ ਆਇਆ ਹੋਇਆ ਪੰਜਾਬ 'ਚ ਸੱਤਾ 'ਚ ਆਇਆ ਹੋਇਆ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਨੇ ਇਹ ਜਿਹੜੇ ਲੋਕ ਨੇ ਕਿਰਤੀ ਕਿਸਾਨ ਜਿਹੜੇ ਨੇ ਮਜ਼ਦੂਰ ਨੇ ਇਹਨਾਂ ਨੂੰ ਕੀ ਲੱਗਦਾ ਕਿ ਉਹਨਾਂ ਨੇ 2 ਸਾਲ 'ਚ ਇਹੋ ਜਿਹੇ ਕਿਹੜੇ ਕੰਮ ਕੀਤੇ ਨੇ ਜਿਹਦੇ ਕਰਕੇ ਉਹ ਦਾਅਵਾ ਕਰ ਰਹੇ ਨੇ ਕਿ ਅਸੀਂ ਐਤਕੀ 13-0 ਕਰ ਦੇਣਾ। ਜਿਹੜੇ ਭਗਵੰਤ ਮਾਨ ਸਾਹਿਬ ਨੇ ਉਹ ਕਹਿੰਦੇ ਨੇ ਕਿ ਮੈਨੂੰ ਬਸ 13 ਹੱਥ ਦੇ ਦਿਓ ਫਿਰ ਦੇਖਿਓ ਮੈਂ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਨੁਹਾਰ ਬਦਲਦਾ। ਪਰ ਬਹੁਤ ਸਾਰੇ ਲੋਕ ਤਾਂ ਟਿੱਪਣੀ ਇਹ ਵੀ ਕਰਦੇ ਨੇ ਕਿ ਤੁਹਾਨੂੰ ਪਹਿਲਾਂ 92 ਹੱਥ ਦਿੱਤੇ ਸੀ ਉਹ ਕਿੱਥੇ ਗਏ ਉਹ ਕਿਉਂ ਨਹੀਂ ਬੋਲ ਰਹੇ। ਸੋ ਇੱਧਰ ਬਾਈ ਹੁਣਾਂ ਦੇ ਨਾਲ ਗੱਲ ਕਰਦੇ ਹਾਂ। ਬਾਈ 2 ਸਾਲ ਹੋ ਗਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਇਆ ਹੋਇਆ ਇਹਦਾ ਮੁਲਾਂਕਣ ਕਰਕੇ ਤੁਸੀਂ ਕੀ ਸਿੱਟਾ ਕੱਢਿਆ ਵੀ ਕਿੱਦਾਂ ਦੀ ਰਹੀ ਹੈ ਇਹ ਸਰਕਾਰ ਜਾਂ
ਜੇ ਇਹ ਕਹਿਣ ਵੀ ਸਾਡੇ ਐਮਪੀ ਨੂੰ ਜਿਤਾਓ, ਅਸੀਂ ਪਵਨ ਕੁਮਾਰ ਟੀਨੂ ਨੂੰ ਅਕਾਲੀ ਦਲ ਚੋਂ ਲਿਆ ਕੇ ਟਿਕਟ ਦਿੱਤੀ ਹੈ ਜਾਂ ਫਿਰ ਹੋਰ ਵੱਖ-ਵੱਖ ਜਗ੍ਹਾ ਤੇ ਜਿਹੜੇ ਵੀ ਖੜੇ ਕੀਤੇ ਨੇ, ਤਾਂ ਕੀ ਲੱਗਦਾ ਕੀ ਬਣੂਗਾ ਫਿਰ ਆਮ ਆਦਮੀ ਪਾਰਟੀ ਦੇ 2 ਸਾਲਾਂ ਜੀ ਇਹ ਸਰਕਾਰ ਜਿਹੜੀ ਹੈ ਬਿਲਕੁਲ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ। ਇਹਦਾ ਕੋਈ ਭਗਵੰਤ ਮਾਨ ਜੀ ਤਾਂ ਜਿੱਦਾਂ ਨਾ ਪਹਿਲਾਂ ਸਟਿੱਕਾਂ ਕਰਦੇ ਹੁੰਦੇ ਸੀਗੇ, ਨਾਟਕ ਕਰਦੇ ਹੁੰਦੇ ਸੀ, ਉਹ ਹੁਣ ਵੀ ਸਿਆਸਤ ਵਿੱਚ ਵੀ ਨਾਟਕ ਕਰਦੇ ਆ। ਹੁਣ ਵੀ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਆ। 2-2 ਘੰਟੇ ਆਪ ਸਪੀਚ ਕਰਦੇ ਆ, ਕਿਸੇ ਨੂੰ ਮੌਕਾ ਨਹੀਂ ਦਿੰਦੇ। ਜਦ ਕਿ ਜਿਹੜਾ ਮੁੱਖ ਮੰਤਰੀ ਆ ਉਹਨੂੰ ਕਮ ਸੇ ਕਮ 10-15 ਮਿੰਟ ਸਪੀਚ ਕਰੋ, ਦੂਜਿਆਂ ਨੂੰ ਮੌਕਾ ਦਿਓ। ਇਹਨਾਂ ਦੇ ਪਹਿਲਾਂ 92 ਐਮਐਲਏ ਬਣੇ, ਹੁਣ ਇਹ ਕਹਿ ਰਿਹਾ ਜੀ ਸਾਨੂੰ 13 ਐਮਪੀ ਬਣਾ ਦਿਓ ਤਾਂ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ। ਯਾਰ ਪਹਿਲਾਂ ਤਾਂ ਤੁਹਾਡੇ ਕੋਲ ਕੁਝ ਹੋਇਆ ਨਹੀਂ। ਇਹਨਾਂ ਨੇ ਬਦਲਾਅ ਸਿਰਫ ਇੱਕੋ ਕੀਤਾ ਕਿ ਜਿਹੜਾ ਮੰਤਰੀ ਇਹਨਾਂ ਨੇ 2-2 ਵਿਆਹ ਕਰਾ ਲਏ ਹਾਂਜੀ। ਤੇ ਆ ਮੁੱਖ ਮੰਤਰੀ ਸਾਹਿਬ ਨੇ 50 ਸਾਲ ਦੀ ਉਮਰ ਦੇ ਵਿੱਚ ਉਹ ਬੀਬੀ ਵਿਚਾਰੀ ਮੇਰੇ ਕੋਲ 32 ਸਾਲ ਦੀ ਆ, ਉਹਨਾਂ ਨਾਲ ਵਿਆਹ ਕਰਾ ਲਿਆ। ਜਦ ਕਿ ਇਹਨਾਂ ਦੇ ਬੱਚੇ ਜਵਾਨ ਆ, ਇਹਨਾਂ ਦੇ ਬੱਚੇ ਆਪ ਵਿਆਹੁਣ ਵਾਲੇ ਆ। ਇਹਨਾਂ ਨੇ ਤਾਂ ਆਪਣਾ ਬਦਲਾਅ ਕੀਤਾ, ਹੋਰ ਕਿਸੇ ਦਾ ਬਦਲਾਅ ਨਹੀਂ ਕੀਤਾ। ਜਦ ਕਿ ਲੋਕਾਂ ਨੇ ਇਹਨਾਂ ਨੂੰ ਵੋਟ ਇਸ ਕਰਕੇ ਪਾਈ ਸੀ ਕਿ ਲੋਕ ਦੂਜੀਆਂ ਪਾਰਟੀਆਂ ਤੋਂ ਖਫਾ ਹੋ ਚੁੱਕੇ ਸੀ। ਉਹਨਾਂ ਨੇ ਕਿਹਾ ਚਲੋ ਯਾਰ ਬਦਲਾਅ ਕਰਕੇ ਦੇਖ ਲਓ, ਤੀਜਾ ਬਦਲਾਅ ਲਿਆਓ। ਇਹਨਾਂ ਨੇ ਤੀਜਾ ਬਦਲਾਅ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਤੀਜਾ ਬਦਲਾਅ ਕਰ ਦਿੱਤਾ। ਹੁਣ ਲੋਕੀ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਇਹ ਕਿਸੇ ਪਿੰਡ ਵਿੱਚ ਵੀ ਜਾਂਦੇ ਆ, ਇਹਨਾਂ ਨੂੰ ਸਵਾਲ ਪੁੱਛੇ ਜਾਂਦੇ ਆ ਕਿ ਤੁਸੀਂ ਯਾਰ ਤੁਹਾਡਾ 1000 ਰੁਪਈਆ ਰਸੋਈ ਵਾਲਾ ਕਿੱਥੇ ਆ, ਬਾਕੀ ਤੁਹਾਡੇ ਜਿਹੜੇ ਤੁਸੀਂ ਵਾਅਦੇ ਕੀਤੇ ਆ, ਜਦੋਂ ਨਸ਼ਾ ਬੰਦ ਕਰ ਦਿਆਂਗੇ 1 ਹਫ਼ਤੇ ਦੇ ਵਿੱਚ। ਇੱਕ ਬੀਬਾ ਅਨਮੋਲ ਗਗਨ ਮਾਨ ਉਹ ਕਹਿੰਦੀ ਜੀ ਮੈਂ 5 ਮਿੰਟ ਦੇ ਵਿੱਚ ਤੁਹਾਨੂੰ ਐਮਐਸਪੀ ਦੇ ਦੇਣੀ ਆ। ਲੋਕ ਇਹਨਾਂ ਨੂੰ ਸਵਾਲ ਕਰਦੇ ਆ ਤੇ ਇਹਨਾਂ ਕੋਲ ਸਵਾਲਾਂ ਦੇ ਜਵਾਬ ਹੈ ਨਹੀਂ। ਇਸ ਕਰਕੇ ਇਹ ਤਾਂ ਪਿੰਡਾਂ ਵਿੱਚ ਜਾਣ ਨਾ, ਕਿਉਂਕਿ ਇਹਨਾਂ ਦਾ ਬਹੁਤ ਬੁਰਾ ਹਾਲ ਆ। ਅਸੀਂ ਦੇਖਦੇ ਹਾਂ ਰੋਜ਼ ਸੋਸ਼ਲ ਮੀਡੀਆ ਤੇ ਤੁਹਾਡੇ ਮਾਧਿਅਮ ਰਾਹੀਂ ਕਿ ਜਿੱਥੇ ਵੀ ਇਹ ਵੋਟਾਂ ਮੰਗਣ ਜਾਂਦੇ ਇਹਨਾਂ ਦਾ ਬਹੁਤ ਬੁਰਾ ਹਾਲ ਆ। ਲੋਕੀ ਇਹਨਾਂ ਕੋਲ ਜਵਾਬ ਮੰਗਦੇ ਆ, ਇਹਨਾਂ ਕੋਲ ਜਵਾਬ ਹੈ ਨਹੀਂਗਾ, ਕਿਉਂਕਿ ਜਿਹੜੀ ਇਹ ਸਰਕਾਰ ਆ ਬਿਲਕੁਲ ਫੇਲ ਹੋ ਚੁੱਕੀ ਆ। ਆਉਣ ਵਾਲੇ ਸਮੇਂ ਵਿੱਚ ਇਹ ਵੋਟਾਂ ਦੀ ਆਸ ਨਾ ਰੱਖਣ। ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ। ਤੁਸੀਂ ਕੀ ਕਹਿਣਾ ਚਾਹੋਗੇ? 2 ਸਾਲ ਦਾ ਸਮਾਂ ਹੋ ਗਿਆ, ਘੱਟ ਤੋਂ ਘੱਟ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੋਗੇ? 2 ਸਾਲ ਦੇ ਕਾਰਗੁਜ਼ਾਰੀ ਨਾਲ ਸੰਤੁਸ਼ਟ ਹੋ? ਜੇ 13-0 ਕਰਨ ਦੀ ਇਹ ਗੱਲ ਕਰਦੇ ਨੇ, 13-0 ਹੋ ਜੂਗੀ ਐਤਕੀ ਲੱਗਦਾ? ਦੇਖੋ ਜੀ, ਜੇ 92 ਸੀਟਾਂ ਲੈ ਕੇ ਵੀ ਪੰਜਾਬ ਦੇ ਲੋਕਾਂ ਲਈ ਉਹ ਗੱਲ ਨਹੀਂ ਕਰ ਸਕਿਆ ਭਗਵੰਤ ਮਾਨ ਦੀ ਸਰਕਾਰ, ਤੇ ਹੁਣ 13 ਸੀਟਾਂ ਨਾਲ ਕੋਈ ਐਡਾ ਫਰਕ ਨਹੀਂ ਪੈ ਜਾਣਾ। ਕਿਉਂਕਿ ਅਕਾਲੀ ਕਾਂਗਰਸ ਤੋਂ ਦੁਖੀ ਹੋ ਕੇ ਲੋਕਾਂ ਨੇ ਇੱਕ ਤੀਜਾ ਬਦਲ ਲੈ ਕੇ ਆਉਂਦਾ ਸੀ, ਪਰ ਉਸ ਤੀਜੇ ਬਦਲ ਨੇ ਜਿਹੜਾ ਲੋਕਾਂ ਦਾ ਪੱਠਾ ਬਿਠਾ ਦਿੱਤਾ। ਅੱਜ ਨੌਜਵਾਨ ਜਿਹੜਾ ਬੇਰੁਜ਼ਗਾਰ ਹੋਇਆ ਫਿਰਦਾ, ਅੱਜ ਮਜ਼ਦੂਰ ਜਿਹੜਾ ਆ ਉਹਦੀ ਮਹਿੰਗਾਈ ਦੇ ਲੱਕ ਤੋੜ ਕੇ ਰੱਖ ਦਿੱਤਾ। ਅੱਜ ਮਨਰੇਗਾ ਦੇ ਜਿਹੜੇ ਵਿੱਚ ਆ ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ। ਮਨਰੇਗਾ ਮਜ਼ਦੂਰਾਂ ਨੂੰ ਵਿਚਾਰੇ ਪਿੰਡਾਂ ਦੇ ਵਿੱਚ ਵਿਹਲੇ ਬੈਠੇ ਆ ਲੋਕ। ਅੱਜ ਜਿਹੜਾ ਕਿਸਾਨ ਆ ਉਹ ਜਿਹੜਾ ਆਪਣੇ ਹੱਕਾਂ ਲਈ ਬਾਰਡਰਾਂ ਤੇ ਡਾਂਗਾ ਖਾ ਰਿਹਾ, ਔਰ 92 ਦੇ 92 ਜਿਹੜੇ ਐਮਐਲਏ ਆ ਇਹਨਾਂ ਦੇ ਉਹ ਮੂੰਹ ਤੇ ਹੱਥ ਰੱਖ ਕੇ ਬੈਠੇ ਆ, ਉਹ ਕੋਈ ਬੋਲਣ ਲਈ ਤਿਆਰ ਨਹੀਂ ਹੈ। ਇਸ ਕਰਕੇ ਜੇ ਇਹਨਾਂ ਨੇ 92 ਵਾਲੇ ਕੁਛ ਨਹੀਂ ਕੀਤਾ ਤੇ ਹੁਣ 13 ਨੇ ਕੁਛ ਨਹੀਂ ਕਰਨਾ। ਇਸ ਕਰਕੇ ਸਾਨੂੰ ਲੱਗਦਾ ਆ ਕਿ ਜਿਹੜੇ ਇਹ ਸਰਕਾਰ ਵੀ ਜਿਹੜੀ ਆ ਉਹ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਪੰਜਾਬ ਦੇ ਵਿੱਚ ਲਾਗੂ ਕਰ ਰਹੀ ਆ। ਪਿਛਲੇ ਦਿਨੀ ਜਿਹੜਾ 26 ਮੰਡੀਆਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤੀਆਂ ਸੀ, ਜਿੱਥੇ ਕਿਸਾਨਾਂ ਨੇ ਜਦੋਂ ਵਿਰੋਧ ਕੀਤਾ ਤਾਂ ਇਸ ਸਰਕਾਰ ਨੂੰ ਦੁਬਾਰਾ ਜਿਹੜਾ ਨੋਟੀਫਿਕੇਸ਼ਨ ਵਾਪਸ ਲੈਣਾ ਪੈ ਗਿਆ ਸੀ। ਉਹ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਦੁਬਾਰਾ ਨੋਟੀਫਿਕੇਸ਼ਨ ਜਿਹੜਾ ਉਹ ਕੀਤਾ ਕਿ ਉਹ 26 ਮੰਡੀਆਂ ਦੁਬਾਰਾ ਜਿਹੜੀਆਂ ਮਾਰਕੀਟ ਕਮੇਟੀਆਂ ਨੂੰ ਦੇ ਦਿੱਤੀਆਂ, ਲੇਕਿਨ ਉਹ ਵੀ ਕਾਰਪੋਰੇਟ ਘਰਾਣਿਆਂ ਨੂੰ ਦੇ ਰਹੇ ਸੀ। ਇਹ ਕੇਂਦਰ ਦੇ ਲੀਹਾਂ ਤੇ ਚੱਲ ਰਹੀ ਹੈ ਪੰਜਾਬ। ਕੁੱਲ ਮਿਲਾ ਕੇ ਤੁਸੀਂ ਅਸੰਤੁਸ਼ਟ ਹੋ ਆਮ ਆਦਮੀ ਪਾਰਟੀ? ਬਿਲਕੁਲ ਜੀ, ਬਿਲਕੁਲ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਸਾਹਿਬ ਇਹ ਆਮ ਆਦਮੀ ਪਾਰਟੀ ਦੀ 2 ਸਾਲਾਂ ਦੀ ਕਾਰਗੁਜ਼ਾਰੀ ਦੇ? ਮੈਂ ਬਹੁਤੀ ਗੱਲ ਲੰਬੀ ਨਹੀਂ ਕਰਨੀ ਚਾਹੁੰਦਾ। ਜਿਹੜੀਆਂ ਸਰਕਾਰਾਂ ਪਹਿਲੋਂ ਆਈਆਂ ਲੋਕੀ ਦੁਖੀ ਬਹੁਤ ਹੋ ਗਏ ਸੀਗੇ, ਠੀਕ ਆ। ਦੁਖੀ ਹੋ ਕੇ ਲੋਕਾਂ ਨੇ ਵੋਟਾਂ ਦੇਣ ਪਈਆਂ ਆਮ ਪਾਰਟੀ ਨੂੰ, ਪਰ ਕੰਮ ਉੱਥੇ ਖੜਾ, ਕੰਮ ਨਹੀਂ ਬਦਲਿਆ। ਨਸ਼ੇ ਦੀ ਗੱਲ ਕੀਤੀ, ਨਸ਼ਾ ਉੱਦਾਂ ਹੀ ਵਿਕਦਾ। ਪ੍ਰਸ਼ਾਸਨ ਤੇ ਕੋਈ ਕੰਟਰੋਲ ਨਹੀਂਗਾ। ਪੁਲਿਸ ਨਸ਼ਾ ਭਗਾਉਂਦੀ ਆ, ਆਪ ਪੁਲਿਸ ਨਸ਼ਾ ਭਗਾਉਂਦੀ ਆ। ਜਿਹੜੇ ਨਸ਼ੇ ਵੇਚਦੇ ਬੰਦੇ ਉਹ ਟੌਰ ਚਾਹ ਪੀਂਦੇ ਜਾਣ ਕੇ ਦਫ਼ਤਰ ਜਾਣ ਕੇ, ਐਸਐਚਓ ਬੈਠਾ ਹੁੰਦਾ, ਡੀਐਸਪੀ ਬੈਠਾ ਹੁੰਦਾ, ਚਾਹ ਟੌਰ ਨਾਲ ਪੀਂਦੇ ਬਹਿ ਕੇ। ਨਸ਼ਾ ਹਟ ਜੂਗਾ? ਕਦੀ ਨਹੀਂ ਹਟੂਗਾ। ਲੋਕਾਂ ਦੇ ਬੱਚੇ ਮਰ ਰਹੇ ਆ, ਉਹੀ ਹਾਲਾਤ ਪੈਦਾ ਹੋ ਰਿਹਾ, ਕੋਈ ਨੌਕਰੀ ਨਹੀਂ ਕਿਸੇ ਨੂੰ ਮਿਲ ਰਹੀ। ਇਹਦਾ ਮਤਲਬ ਸੀ ਸਰਕਾਰ ਬਣ ਗਈ ਆ ਤੇ ਲਾਵੇ ਇੰਡਸਟਰੀ ਪੰਜਾਬ ਦੇ ਵਿੱਚ, ਲੋਕ ਰੁਜ਼ਗਾਰ ਪ੍ਰਾਪਤ ਕਰਨ, ਲੋਕੀ ਰੋਟੀ ਖਾਣ ਰੱਜ ਕੇ। ਆ ਕਣਕ ਦੀ 5 ਕਣਕ ਲਾ 5 ਕਿਲੋ, ਕੀ ਕੰਮ ਹੈ? ਕੋਈ ਕੰਮ ਹੈਗਾ? ਅਸੀਂ ਆਟਾ ਦੇਾਂਗੇ ਕਹਿੰਦੇ ਪੀ ਕੇ ਆਟਾ। ਅਸੀਂ ਆਟਾ ਵੀ ਮੰਗਦੇ, ਅਸੀਂ ਕਣਕ ਨਹੀਂ ਮੰਗਦੇ, ਅਸੀਂ ਰੁਜ਼ਗਾਰ ਮੰਗਦੇ ਆ। ਸਾਨੂੰ ਮਿਲੇ ਰੁਜ਼ਗਾਰ, ਅਸੀਂ ਆਪਣਾ ਕੰਮ ਕਰੀਏ, ਰੋਟੀ ਢੱਡ ਕੇ ਪਰ ਖਾਈਏ, ਆਪ ਕਮਾ ਖਾਈਏ। ਮਤਲਬ ਕਿ ਤੁਸੀਂ ਸੰਤੁਸ਼ਟ ਨਹੀਂ ਹੋਏ? ਨਾ ਜੀ, ਨਾ ਜੀ, ਨਾ ਜੀ। ਇਹਦਾ ਬੇੜਾ ਬਹਿ ਗਿਆ ਸਰਕਾਰ ਦਾ, ਬੈਠਾ ਪੂਰਾ ਬਹਿ ਗਿਆ। ਹੁਣ ਲੋਕਾਂ ਨੇ ਵੋਟਾਂ ਇਹਨੂੰ ਨਹੀਂ ਪਾਉਣੀ ਜਾਂਦੀ। ਲੱਗਦਾ ਫਿਰ ਇਸ ਹਿਸਾਬ ਨਾਲ ਜੇ 5 ਸਾਲ ਸਰਕਾਰ ਚੱਲ ਜਾਂਦੀ ਹੈ ਤਾਂ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਫਿਰ ਆਉਣ ਵਾਲੇ 5 ਸਾਲ? ਮੈਂ ਕਹਿੰਦਾ ਪੰਜਾਬ ਦਾ ਬੇੜਾ ਬਹਿਣਾ ਮਾੜਾ ਮੋਟਾ ਹੈਗਾ ਪੰਜਾਬ 'ਚ, ਬੇੜਾ ਬਿਠਾਤਾ ਨੇ ਭਗਵੰਤ ਮਾਨ ਨੇ। ਬਸ ਗੱਲਾਂ ਹੀ ਲਾਓ ਜੋ ਮਰਜੀ ਜਾ ਰਿਹਾ ਦਿਨ ਬ ਦਿਨ। ਕਰਜ਼ਾ ਪੰਜਾਬ ਦੇ ਸਿਰ ਚਾੜੇ ਜਾ ਰਿਹਾ। ਇੱਕ ਦਿਨ ਸਾਨੂੰ ਲੱਗਦਾ ਕਿ ਪੰਜਾਬ ਦਾ ਵੀ ਹਾਲ ਜਿਹੜਾ ਪਾਕਿਸਤਾਨ ਵਰਗਾ ਹੋ ਜਾਣਾ, ਜਿੱਦਾਂ ਦੇ ਹਾਲਾਤ ਜਿਸ ਪਾਸੇ ਨੂੰ ਸਰਕਾਰਾਂ ਲੈ ਕੇ ਜਾ ਰਹੀਆਂ। ਬਹੁਤ ਬਹੁਤ ਧੰਨਵਾਦ। ਤੁਸੀਂ ਕੀ ਕਹਿਣਾ ਚਾਹੁੰਦੇ ਹੋ 2 ਸਾਲ ਦੀ? ਕਹਿਣਾ ਚਾਹੁੰਦਾ ਕਿ ਸਰਕਾਰ ਜਿਹੜੀ ਆ, ਸਰਕਾਰ ਨੇ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਉਹਨੇ ਪੂਰੀ ਤਰ੍ਹਾਂ ਫੇਲ ਹੋਈ ਆ। ਲੋਕਾਂ ਨੂੰ ਰੁਜ਼ਗਾਰ ਦੇਣ 'ਚ, ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਿੱਚ, ਲੋਕਾਂ ਨੂੰ ਸਿਹਤ ਸਹੂਲਤ ਦੇਣ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਸਰਕਾਰ ਫੇਲ ਹੋਈ ਆ। ਕਿਉਂਕਿ ਗਰੰਟੀ ਤਾਂ ਇੱਕ ਵੀ ਨਹੀਂ ਪੂਰੀ ਹੋਈ।
ਜਿੱਥੇ ਸਰਕਾਰ ਲੋਕਾਂ ਨੂੰ ਸਾਰੇ ਰੁਜ਼ਗਾਰ ਦੀ ਸਿਹਤ ਸਹੂਲਤ ਦੀ ਗੱਲ ਕੀਤੀ ਸੀ, ਉਹ ਤੋਂ ਸਾਰੀਆਂ ਫੇਲ ਹੋਈਆਂ। ਜਿਹੜਾ ਕਹਿੰਦਾ ਸੀਗਾ ਕਿ ਹੁਣ ਜਿਹੜਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ 13 ਜਿਤਾ ਕੇ ਦੇ ਦਿਓ ਫਿਰ ਦੇਖੋ ਕੀ ਹੁੰਦਾ। 13 ਹੱਥ ਕਹਿੰਦੇ ਮੈਨੂੰ ਦੇ ਦਿਓ, ਇਹਨਾਂ ਨੂੰ ਮੈਂ ਪਾਸਵਰਡ ਦੇ ਦੂੰਗਾ, ਵੀ ਉੱਥੋਂ ਪੈਸੇ ਲੈਣੇ ਕਿੱਦਾਂ ਆ? ਲੋਕਾਂ ਨੇ ਤਾਂ ਇਹਨਾਂ ਨੂੰ 92 ਦਿੱਤੇ ਸੀਗੇ। ਉਹ ਤਾਂ ਉਹੀ ਤਾਂ ਪੁੱਛਣ ਜਾਂਦੇ ਆ ਲੋਕ ਇਹਨਾਂ ਨੂੰ ਪਿੰਡਾਂ ਦੇ ਵਿੱਚ। ਪਿੰਡਾਂ 'ਚ ਕਿਉਂ ਇਹਨਾਂ ਨੂੰ ਕਿ ਲੋਕੀ ਇਹਨਾਂ ਨੂੰ ਘੇਰਦੇ ਆ ਵੀ ਸਾਡੇ ਸਵਾਲਾਂ ਦੇ ਜਵਾਬ ਦਿਓ, ਪਰ ਇਹ ਕਿਉਂ ਕੋਈ ਹੁਣ ਲੋਕਾਂ ਦੇ ਸਵਾਲਾਂ ਦਾ ਜਵਾਬ ਹੈ ਨਹੀਂਗਾ। ਇਸ ਕਰਕੇ ਜਿਹੜਾ ਆ ਲੋਕ ਸੜਕਾਂ ਦੇ ਉੱਤੇ ਆਪਣੇ ਜਿਹੜੇ ਸਵਾਲਾਂ ਦੇ ਜਵਾਬ ਲੱਭਦੇ ਫਿਰਦੇ ਆ। ਜਿੱਥੇ ਵੀ ਜਾਣਗੇ ਇਹਨਾਂ ਦਾ ਉਹੀ ਜਿਹੜਾ ਆ। ਮਤਲਬ ਕਿ ਤੁਸੀਂ ਅਸੰਤੁਸ਼ਟ ਹੋ ਆਮ ਆਦਮੀ ਪਾਰਟੀ ਦੇ? ਨਹੀਂ ਜੀ ਨਹੀਂ, ਸੰਤੁਸ਼ਟ ਨਹੀਂ ਹੋ? ਨਹੀਂ ਜੀ ਅਸੀਂ ਨਹੀਂ। ਜੀ ਬਹੁਤ ਬਹੁਤ ਧੰਨਵਾਦ। ਸੋ ਇਹ ਸਾਰੇ ਮਹਿਤਪੁਰ ਇਲਾਕੇ ਦੇ ਇਹ ਕਿਸਾਨ ਨੇ, ਮਜ਼ਦੂਰ ਨੇ, ਜਥੇਬੰਦੀਆਂ ਤੋਂ ਸੰਬੰਧ ਰੱਖਦੇ ਨੇ। ਇਹਨਾਂ ਨੇ ਚਾਨਣਾ ਪਾਇਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸਿਰਫ ਸਵਾਲ ਪੁੱਛਣ ਦਾ ਜਿਹੜਾ ਪ੍ਰਬੰਧ ਕੀਤਾ ਸੀ ਕਿ ਕਿਸੇ ਤਰੀਕੇ ਆਮ ਆਦਮੀ ਪਾਰਟੀ ਜਾਂ ਫਿਰ ਭਾਜਪਾ ਵਾਲੇ ਜਿਹੜੇ ਵੀ ਆਉਂਦੇ ਨੇ ਉਹਨਾਂ ਨੂੰ ਸਵਾਲ ਕੀਤੇ ਜਾਣ, ਸੱਭਿਅਕ ਭਾਸ਼ਾ 'ਚ ਸਵਾਲ ਹੋਣੇ ਹੁੰਦੇ ਨੇ। ਇਸੇ ਤਰੀਕੇ ਨਾਲ ਇਹਨਾਂ ਨੇ ਭਾਜਪਾ ਤੋਂ ਖੜੇ ਕੀਤੇ ਗਏ ਸੁਸ਼ੀਲ ਰਿੰਕੂ ਹੁਣਾਂ ਨੂੰ ਸਵਾਲ ਕਰਨੇ ਸੀ, ਪਰ ਉਹਨਾਂ ਨੇ ਸਵਾਲਾਂ ਦਾ ਜਵਾਬ ਨਾ ਦਿੰਦੇ ਹੋਏ ਇੱਕ ਨਵੀਂ ਕਹਾਣੀ ਛੇੜ ਦਿੱਤੀ। ਕਿਸਾਨਾਂ ਨੂੰ ਗੁੰਡੇ ਕਹਿ ਦਿੱਤਾ, ਕਿਸਾਨਾਂ ਨੂੰ ਦਲਿਤਾਂ ਦੇ, ਮਜ਼ਦੂਰਾਂ ਦੇ ਖਿਲਾਫ ਖੜੇ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਤਰਸਯੋਗ ਹਾਲਤ ਨਜ਼ਰ ਆਉਂਦੀ ਹੈ ਤੇ ਬਹੁਤ ਇਸ ਚੀਜ਼ ਨੂੰ ਲੈ ਕੇ ਅਜੀਬ ਜਿਹੀ ਕਿਸਮ ਦੀ ਜਦੋਂ ਸਥਿਤੀ ਬਣ ਜਾਂਦੀ ਹੈ, ਸੋਚਣ ਲਈ ਹੈਰਾਨ ਵੀ ਹੋ ਜਾਂਦੇ ਨੇ ਜਦੋਂ ਬੁੱਧੀਜੀਵੀ ਗੱਲ ਕਰਦੇ ਨੇ ਕਿ ਕਿਹਨਾਂ ਗੱਲਾਂ ਤੇ ਲੋਕਾਂ ਨੂੰ ਗੱਲ ਕਰਨੀ ਚਾਹੀਦੀ ਹੈ ਤੇ ਇਹ ਲੋਕ ਇਹੋ ਜਿਹੇ ਬਿਆਨ ਦੇ ਕੇ ਕਿਹੋ ਜਿਹੀ ਚਰਚਾ ਛੇੜ ਦਿੰਦੇ ਨੇ। ਸੋ ਸਾਰੇ ਬਾਬਤ ਤੁਸੀਂ ਇਹਨਾਂ ਲੋਕਾਂ ਦੇ, ਇਹਨਾਂ ਮਜ਼ਦੂਰਾਂ ਦੇ ਤੇ ਕਿਸਾਨਾਂ ਦੇ ਵਿਚਾਰ ਸੁਣੇ ਨੇ। ਇਹਨਾਂ ਨੇ ਜੋ ਕੁਝ ਵੀ ਦੱਸਿਆ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਗੱਲਬਾਤ, ਤੁਸੀਂ ਆਪਣੇ ਵਿਚਾਰ ਰਾਹੀਂ ਟਿੱਪਣੀਆਂ ਸੱਭਿਅਕ ਭਾਸ਼ਾ ਦੇ ਵਿੱਚ ਸਾਡੇ ਨਾਲ ਦਰਜ ਕਰਵਾ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।